हेलो देखो जी, आ देख रहे हैं खट मिठी बूटी आ बूटी खट मिठी है, खाओ ना पत्ता ते विचों इंज खट्टा ते मिठा जा आंदा स्वाद। हा एक बारी खट्टी फिर मिठी हो जाती, खट मिठी बूटी। निक्के होंदे बड़ी खांदे होंदे सी, हुण भी खाई लईदी है, किते लभ जे मैनूं। चलो जी करो। अस्सलाम वालेकुम जी। मैं कहना भी जिहड़ा कोई पुराना कहंदा ना रुख नहीं लभदा किते, ਉਹ ਕਿਸੇ ਵੀ ਨਹਿਰ ਦੇ ਬੰਗਲੇ ਦੇ ਉੱਤੇ ਆ ਜਾਵੇ ਤੇ ਉਹਨੂੰ ਪੁਰਾਣਾ ਰੁੱਖ ਲੱਭ ਜੂਗਾ। ਤੁਸੀਂ ਮੇਰੇ ਮਗਰ ਦੇਖ ਰਹੇ ਆ, ਇਸ ਟਾਈਮ ਪਤਾ ਨਹੀਂ ਕੈਮਰੇ ਦੇ ਵਿੱਚ ਪੂਰਾ ਆ ਰਿਹਾ ਕਿ ਨਹੀਂ ਆ ਰਿਹਾ। ਇਹ ਘੱਟ ਤੋਂ ਘੱਟ ਵੀ 55 ਕੁ ਫੁੱਟ ਉੱਚਾ ਬੋਰਡ ਆ ਜੀ, ਤੇ ਚੜਾਈ ਇਹਦੀ ਆ ਵੀ ਅਸੀਂ ਦੁਹਾੜ ਦੇ ਵਿੱਚ ਜਾ ਪੈਂਦਾ, ਤੇ ਅਸੀਂ ਲਗਰਾਂ ਕੱਢੀਆਂ ਹੋਈਆਂ ਵੀ ਲਗਰਾਂ ਵੀ ਉਹਦੀਆਂ ਜੱਫ ਦੇ ਵਿੱਚ ਨਾਣ, ਇਹ ਜਿਹੜੀਆਂ ਵੱਡੀਆਂ ਲਗਰਾਂ, ਤੇ ਬੜਾ ਸੋਹਣਾ ਲੱਗ ਰਿਹਾ ਤੇ ਠੰਡੀ ਛਾਂ। ਅਸੀਂ ਇਸ ਟਾਈਮ ਖਲੋਤੇ ਆ। ਇਹ ਬੰਗਲਾ ਨਹਿਰ ਦਾ ਬੰਗਲਾ, ਰਹਿਮੇ ਸ਼ਾਹ ਬੰਗਲਾ, ਕੰਜਵਾਣੀ ਬੰਗਲਾ, ਇਹਨੂੰ ਕੰਜਵਾਣੀ ਬੰਗਲਾ ਵੀ ਕਹਿੰਦੇ, ਰਹਿਮੇ ਸ਼ਾਹ ਬੰਗਲਾ ਵੀ। ਇਹ ਨਹਿਰ ਦੇ ਮੁੱਢ 'ਚ ਇਹ ਉਸ ਟਾਈਮ ਇਹ ਕੋਈ ਸਰਕਾਰੀ ਸਰਾਂ ਬਣੇ ਹੁੰਦੇ ਸੀ। ਤੇ ਬਾਕੀ ਤੁਹਾਨੂੰ ਇਹਦੀ ਤਫਸੀਲਾਤ ਬਰੀਕੀਆਂ ਆ ਬੋਰਡ ਦੀ ਗੱਲਬਾਤ ਤੁਹਾਨੂੰ ਰਾਣਾ ਸਾਹਿਬ ਦੱਸਣਗੇ। ਇਹ ਬੋਰਡ ਦਿਖਾ ਕੇ ਫਿਰ ਤੁਹਾਨੂੰ ਅੱਜ ਬੰਗਲਾ ਦਿਖਾਣਾ ਜਿਹੜਾ ਨਹਿਰ ਦਾ, ਉਹਦੀ ਈਚੀ ਮੀਚੀ ਤੁਹਾਨੂੰ ਦਿਖਾ ਦੇਣੀ ਵੀ ਇਹਦੇ 'ਚ ਹੁੰਦਾ ਕੀ ਸੀ। ਅੱਛਾ ਜੀ, ਇਹ ਬੰਗਲੇ ਨਾ ਉਦੋਂ ਬਣੇ ਜਦੋਂ ਇੱਥੇ ਨਹਿਰੀ ਨਿਜ਼ਾਮ ਹੋਇਆ ਨਾ, ਕਿਉਂਕਿ ਜਦੋਂ ਇਹ ਬਾਹਰ ਆਬਾਦ ਹੋਈ, ਕਿਉਂਕਿ ਜਾਂ ਤਾਂ ਪਹਿਲੇ ਦਰਿਆਵਾਂ ਕੋਲ ਖੇਤੀਬਾੜੀ ਹੁੰਦੀ ਸੀ, ਤੇ ਜਦੋਂ ਬਾਹਰ ਆਬਾਦ ਹੋਈ ਅੰਗਰੇਜ਼ਾਂ ਨੇ ਇੱਥੇ ਨਹਿਰਾਂ ਕੱਢੀਆਂ। ਜਦੋਂ ਨਹਿਰਾਂ ਕੱਢੀਆਂ ਤੇ ਫਿਰ ਆਪਣੇ ਅਫਸਰਾਂ ਲਈ ਰਿਹਾਇਸ਼ਗਾਹਾਂ ਵੀ ਬਣਾਈਆਂ, ਤੇ ਤਕਰੀਬਨ ਮੁਖਤਲਿਫ ਜਗ੍ਹਾ ਤੇ ਜਿਹੜੇ ਇਹਨਾਂ ਇਹ ਬੰਗਲੇ ਬਣੇ। ਤਕਰੀਬਨ 15-20 ਕਿਲੋਮੀਟਰ ਦੇ ਫਾਸਲੇ ਤੇ ਹਰ ਜਗ੍ਹਾ ਤੁਹਾਨੂੰ ਨਹਿਰ ਤੇ ਨਾ ਬੰਗਲਾ ਕੋਈ ਨਾ ਕੋਈ ਮਿਲ ਜਾਏਗਾ। ਤੇ ਉਦੋਂ ਫਿਰ ਇੱਥੇ ਦਰਖਤ ਵੀ ਲਾਇਆ ਕਾਫੀ 10-10 12-12 ਕਿੱਲੇ ਇਹਨਾਂ ਦੀ ਬੰਗਲਿਆਂ ਦੀ ਨਾ ਜਿਹੜੀ ਇਹ ਜਗ੍ਹਾ ਵਾ। ਮੈਂ ਉਹੀ ਤਾਂ ਗੱਲ ਕਰਦਾ ਵੀ ਇਹਨਾਂ ਨੂੰ ਖਸੂਸੀ ਇਹਨੂੰ ਜਗ੍ਹਾ ਮਿਲੀ ਹੁੰਦੀ। ਹਾਂ, ਇੱਥੇ ਕਿਉਂਕਿ ਮੁਲਾਜ਼ਮ ਉਹਨਾਂ ਦਾ ਫਿਰ ਇਹ ਚਰਾਗਾ, ਕਿਉਂਕਿ ਪਹਿਲਾ ਦੌਰ ਸੀ ਉਦੋਂ ਘੋੜੇ ਵਗੈਰਾ ਹੁੰਦੇ ਸੀ, ਉਹ ਫਿਰ ਘੋੜੇ ਵਗੈਰਾ ਰੱਖਦੇ ਸੀ, ਤੇ ਉਹਨਾਂ ਘੋੜਿਆਂ ਤੇ ਅਫਸਰ ਜਿਹੜਾ ਵਾ ਨਹਿਰ ਦਾ ਮੁਆਇਨਾ ਕਰਦੇ ਸੀ, ਤੇ ਪਟੜੀਆਂ ਦਾ ਪਾਣੀ ਛਿੜਕਿਆ। ਹੁਣ ਆਲਾ ਹਿਸਾਬ ਨਹੀਂ ਸੀ ਵੀ ਨਹਿਰਾਂ ਤੇ ਖੱਡੇ ਪਏ ਹੋਏ ਆ ਤੇ ਬਸ ਖੱਡੇ ਪਏ ਹੋਏ ਆ। ਜਦੋਂ ਸਵਾਰੀ ਘੋੜਾ ਹੀ ਸੀ। ਹਾਂ, ਘੋੜੇ ਉਦੋਂ ਇਹ ਸੀ ਕਿ ਅੱਜ ਕੱਲ੍ਹ ਸਹੂਲਤਾਂ ਬਹੁਤ ਹੋ ਗਈਆਂ, ਲੇਕਿਨ ਨਹਿਰਾਂ ਦੀ ਹਾਲਤ ਬਹੁਤ ਖਰਾਬ ਹੋ ਗਈ। ਉਦੋਂ ਅੰਗਰੇਜ਼ਾਂ ਦੇ ਦੌਰ 'ਚ ਜਿਹੜਾ ਵਾ ਇਹ ਤੁਹਾਨੂੰ ਇਸ ਤਰ੍ਹਾਂ ਦੇ ਖੱਡੇ ਖੁੱਡੇ ਨਹੀਂ ਨਜ਼ਰ ਆਉਂਦੇ ਸੀ। ਉਦੋਂ ਅਫਸਰ ਜਿਹੜੇ ਸੀ ਬੜੇ ਵਿਜੀਲੈਂਟ ਸੀ, ਖਾਸ ਤੌਰ 'ਤੇ ਅੰਗਰੇਜ਼ ਜਿਹੜੇ ਸੀ ਨਾ, ਐਕਸੀਅਨ SDO ਵਗੈਰਾ ਅੰਗਰੇਜ਼ ਹੀ ਹੁੰਦੇ ਸੀ। ਤੇ ਇਹ ਸਾਰਾ 20ਵੀਂ ਸਦੀ ਦੇ ਸ਼ੁਰੂ 'ਚ ਜਿਹੜਾ ਵਾ ਨਾ, ਇਹ ਸਾਡਾ ਨਹਿਰੀ ਨਿਜ਼ਾਮ ਬਣਿਆ ਵਾ। ਤੇ ਆ ਤੁਸੀਂ ਦਰਖਤ ਦੇਖ ਰਹੇ ਆ, ਇਹ ਕੋਈ ਮੇਰਾ ਅੰਦਾਜ਼ਾ ਵਾ ਕਿ 100-125 ਸਾਲ ਪੁਰਾਣਾ ਜਿਹੜਾ ਵਾ ਨਾ ਇਹ ਦਰਖਤ ਹੋਣਾ। ਤੇ ਕਿੰਨਾ ਯਾਨੀ ਕਿ ਇੱਕ ਕਹਿੰਦੇ ਨਹੀਂ ਜਿਹੜਾ 125 ਸਾਲ ਤਾਂ ਤੁਸੀਂ ਥੋੜਾ ਦੱਸਿਆ, ਨਹੀਂ ਬਹੁਤ ਪੁਰਾਣਾ ਹੋਣਾ। 125 ਸਾਲ ਤਾਂ 18 ਉਹ ਕਹਾਣੀ ਗਈ ਨੂੰ ਹੋ ਗਏ ਨਾ ਜੀ। ਹਾਂਜੀ, ਅੰਗਰੇਜ਼ ਗਏ ਨੂੰ ਨਹੀਂ ਉਹਦੇ 'ਚ 1901 'ਚ ਬਾਹਰ ਆਬਾਦ ਹੋਈ ਨਾ, ਤੇ ਹੋ ਸਕਦਾ ਵੀ ਇਹ ਦਰਖਤ ਪਹਿਲਾਂ ਤੋਂ ਹੋਵੇ। ਅਗਰ ਜੇ ਬੰਗਲੇ ਦੇ ਨਾਲ ਲਗਾਇਆ ਗਿਆ ਵਾ ਤੇ ਇਹ ਫਿਰ ਤਕਰੀਬਨ 125 ਸਾਲ ਪਹਿਲੇ ਦਾ ਦਰਖਤ। ਕਿਉਂਕਿ ਇਹਦਾ ਤਣਾ ਜਿਹੜਾ ਨਾ, ਮੇਰੀ ਗੱਲ ਸੁਣੋ ਪੂਰਾ, ਮੈਨੂੰ ਮੜ ਜੇ ਦਿਖਾਓ, ਮੇਰੀ ਗੱਲ ਸੁਣੋ। ਇੱਥੇ ਹੋਰ ਵੀ ਤਾਂ ਦਰਖਤ ਲੱਗੇ ਆ, ਅੰਬ ਲੱਗੇ ਆ, ਸਫੈਦੇ ਲੱਗੇ ਆ, ਕਰਕੇ ਘੁੰਮ ਕੇ ਦਿਖਾ। ਸਫੈਦੇ ਲੱਗੇ ਆ, ਪਰ ਪਿੱਪਲ ਦੇ ਦਰਖਤ ਆ, ਏਡੇ ਏਡੇ ਸਫੈਦੇ ਆ। ਉਹ ਸੁੱਕ ਚੈਨ ਦਾ ਦਰਖਤ ਆ, ਏਡਾ ਸੁੱਕ ਚੈਨ ਦਾ ਦਰਖਤ ਨਹੀਂ ਅੱਜ ਤੱਕ ਦੇਖਿਆ ਜਿੱਡਾ ਸੁੱਕ ਚੈਨ ਦਾ ਦਰਖਤ ਆ ਖਲੋਤਾ। ਆ ਨਸੂੜੀ ਦੇ ਆ ਖਲੋਤੇ ਆ, ਬੋਤਲ ਬੁਰਸ਼ ਵੀ ਖਲੋਤਾ। ਤੇ ਉਹ ਬਾਕੀ ਦਾ ਹਿਸਾਬ ਦੇਖ ਕੇ ਮਾਲੂਮ ਹੁੰਦਾ ਵੀ ਇਹ ਕਿਤੇ ਇੱਥੇ ਬੰਗਲਾ ਲੱਗਣ ਤੋਂ ਪਹਿਲਾਂ ਖਬਰੇ ਬੋਰਡ ਦੇਖ ਕੇ ਬੰਗਲਾ ਉਹਨਾਂ ਨੇ ਬਣਾਇਆ। ਸ਼ਾਇਦ ਇਹ ਵੀ ਹੋ ਸਕਦਾ। ਹਾਂ, ਛਾਂ ਦੇਖ ਕੇ ਉਹਨਾਂ ਨੇ ਬੰਗਲਾ ਬਣਾਇਆ। ਕਿਉਂ ਉਹਨਾਂ ਨੇ ਆ ਕੇ ਕਿਸੇ ਘੋੜੇ ਵੀ ਕਿਸੇ ਥਾਂ ਤੇ ਬੰਨਣੇ ਹੁੰਦੇ, ਆਪ ਵੀ ਬਣਨਾ। ਸਾਨੂੰ ਦੱਸਿਆ ਨਾ ਵੀ ਰੁੱਖ ਦੀ ਅਸਲ ਤਾਂ ਰੌਣਕ ਹੁੰਦੀ ਆ। ਅੱਛਾ ਜੀ, ਕੋਈ ਗੱਲ ਅਸੀਂ ਖਾਲਿਦ ਮਕਬੂਲ ਸਾਹਿਬ ਨਾਲ ਥੋੜੀ ਜਿਹੀ ਕਰਦੇ ਹਾਂ, ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਅਸੀਂ ਇਹਦੀ ਈਚੀ ਮੀਚੀ ਦਿਖਾਉਂਦੇ ਹਾਂ। ਈਚੀ ਮੀਚੀ ਵਾਲੀ ਗੱਲ ਤਾਂ ਇਹ ਆ ਜੀ, ਉਹ ਤੁਸੀਂ ਦੱਸਣੀ ਆ ਜਿਹੜੀ ਉਹ ਲੈਦਾ ਗੱਲ ਆ। ਮੇਰੇ ਕੋਲ ਇਹਦੀ ਛੋਟੀ ਜਿਹੀ ਈਚੀ ਮੀਚੀ ਇਹ ਆ ਵੀ ਇਹ ਬੰਗਲੇ ਜਿੱਥੇ ਵੀ ਬਣੇ ਨਾ, ਇਹ ਇੱਕੋ ਨਕਸ਼ੇ ਦੇ ਤਹਿਤ ਬਣੇ। ਤੁਸੀਂ ਅਗਰ ਜਿੱਥੇ ਜਾ ਕੇ ਬੈਠੋਗੇ ਨਾ, ਇੱਕ ਬੰਗਲੇ ਤੋਂ ਤੁਸੀਂ ਦੂਸਰੇ ਬੰਗਲੇ, ਤੁਹਾਨੂੰ ਇਹ ਨਹੀਂ ਮਹਿਸੂਸ ਹੋਣਾ ਵੀ ਮੈਂ ਪਿਛਲੇ 'ਚ ਬੈਠਾ ਕਿ ਇੱਥੇ ਬੈਠਾ। ਬਲਕਿ ਮੈਂ ਸਮੁੰਦਰੀ ਦੇ ਨੇੜੇ ਬੰਗਲਾ ਦੇਖਿਆ, ਉਹਦਾ ਵੀ ਤਕਰੀਬਨ ਇਸੇ ਰੁੱਖ ਤੇ ਉਹਦਾ ਮੂੰਹ ਆਇਆ, ਤੇ ਇਸ ਤਰ੍ਹਾਂ ਹੀ ਤਕਰੀਬਨ ਮੈਂ ਕਹਿੰਦਾ ਵੀ ਕੋਈ ਫਰਕ ਹੀ ਕੋਈ ਨਹੀਂ। ਤੇ ਨਾਲੇ ਇਸ ਤਰੀਕੇ ਨਾਲ ਬਣਾਏ ਗਏ ਵੀ ਹਵਾ ਜਿਹੜੀ ਆ ਵੈਂਟੀਲੇਸ਼ਨ ਦਾ ਉਸ ਟਾਈਮ ਇਹਨਾਂ ਨੇ ਇਤਨਾ ਖਿਆਲ ਕੀਤਾ ਕਿ ਵੀ ਬੰਦੇ ਨੂੰ ਇੱਥੇ ਚੰਗੀ ਭਲੀ ਗਰਮੀ। ਦਰਖਤ ਇਤਨੇ ਲਗਾਏ ਗਏ ਕਿ ਇਹ ਬੰਗਲਾ ਇਸੇ ਗੱਲ ਤੋਂ ਇਹ ਮਸ਼ਹੂਰ ਬੰਗਲਾ ਹੋ ਜਾਂਦਾ। ਬੰਗਲਾ ਜਿੱਥੇ ਵੀ ਸਾਰੇ ਰੁੱਖ ਵੀ ਆ, ਤੁਸੀਂ ਆ ਦੇਖੋ। ਫਿਰ ਖਾਲਿਦ ਸਾਹਿਬ ਦੱਸਦੇ ਆ ਵੀ ਇਹ ਇੱਕ ਤਾਂ ਬਣੇ ਹੋਏ ਇੱਕੋ ਜਿਹੇ ਆ, ਇਹਨਾਂ ਦੀ ਬਣੀ ਹੋਈ ਬਣਾਵਟ ਇੱਕ ਆ ਸਾਰੇ ਬੰਗਲੇ। ਪੂਰੇ ਪਾਕਿਸਤਾਨ, ਪੂਰੇ ਮਲੇਸ਼ੀਆ ਤੱਕ ਤੁਸੀਂ ਜਾ ਕੇ ਦੇਖ ਲਓ,
ਇਹਦਾ ਬੰਗਲੇ ਦਾ ਨਕਸ਼ਾ ਇਹੀ ਇਹ ਹੋਊਗਾ। ਬੰਗਲਾ ਤਾਂ ਬੰਦਾ ਵੈਸੇ ਅੰਦਰੋਂ ਦੇਖੋ ਤੇ ਇਹਨਾਂ ਦੇ ਨਾ ਇੱਥੇ ਅੰਗੀਠੀਆਂ ਬਣੀਆਂ ਹੋਈਆਂ ਵਾ ਕੋਲੇ ਵਗੈਰਾ ਉਹ ਦਿਖਾਣੇ ਆ ਵਿੱਚ ਹੈ ਥਾਂ ਬਣੀ। ਦਿਖਾ। ਤੇ ਅੱਛਾ ਇਹਨਾਂ ਨੂੰ ਫਿਰ ਰੰਗ ਇਹੀ ਕੀਤਾ ਹੋਇਆ, ਲਾਲ ਰੰਗ ਕੀਤਾ, ਜਿੱਥੇ ਵੀ ਜਾਓਗੇ ਲਾਲ ਰੱਤਾ ਲਾਲ ਰੰਗ ਕੀਤਾ। ਨਾਲੇ ਕੱਚੀਆਂ ਇੱਟਾਂ ਹਾਂਜੀ ਬਾਹਰੋਂ ਤੁਹਾਨੂੰ ਲੱਗਣਾ ਪੱਕਾ। ਆ ਜਿਹੜਾ ਆ ਮੁਹਾੜ ਕੀਤਾ ਨਾ ਉਤਲੇ ਪਾਸੇ, ਜਿਹੜੀ ਮੈਂ ਸ਼ਾਇਦ ਹੀ ਗੱਲ ਕਰਦਾ ਨਾ, ਉਹਨੂੰ ਲਾਗੇ ਕਰਕੇ ਦਿਖਾ ਦਿਆ ਕਰ, ਲਾਗੇ ਉਹ ਬਟਨ ਤੋਂ ਹੁੰਦਾ। ਆ ਜਿਹੜੀ ਉੱਤੇ ਆ ਡਿਜ਼ਾਈਨ ਬਣਿਆ ਨਾ, ਲੈ ਹੁਣ ਆ ਡਿਜ਼ਾਈਨ ਵਾਸਤੇ ਹੁਣ ਵੱਖਰੀਆਂ ਇੱਟਾਂ ਹੁਣ ਆਜ਼ਾਦ ਹੋ ਰਹੀਆਂ, ਤੇ ਉਸ ਦੌਰ ਦੇ ਵਿੱਚ ਉਹਨਾਂ ਨੇ ਵੇਖ ਲਾ ਡਿਜ਼ਾਈਨ ਬਣਾਤਾ ਹੈ। ਕਮਾਲ। ਮਿਸਰ ਵਾਲੇ ਕਿਉਂ ਜੀ ਸਾਡੀ ਅੱਜ ਤੱਕ ਇਹੀ ਨਹੀਂ ਕਰ ਸਕੇ, ਪਤਾ ਲਗਾ ਸਕੇ ਵੀ ਇਹ ਲਿਆਇਆ ਕਿਹੜੀ ਸਵਾਰੀ ਕਿਹੜੀ ਤੇ ਆ ਨਿੱਕੀ ਨਿੱਕੀ ਆ। ਆ ਦੇਖੋ ਜੀ ਉਸ ਦੌਰ ਵਿੱਚ ਮੌਸਮ ਦਾ ਕਿੰਨਾ ਖਿਆਲ ਰੱਖਿਆ ਜਾਂਦਾ ਸੀ ਕਿ ਇਹ ਬਾਹਰਲੇ ਪਾਸੇ ਕੱਚੀ ਦੀਵਾਰ ਬਣਾਈ ਆ ਤਾਂ ਕਿ ਇਹ ਗਰਮ ਨਾ ਹੋਵੇ, ਇੱਥੇ ਮੌਸਮ ਅੰਦਰ ਤਾਂ ਕਿ ਠੰਡਕ ਰਵੇ। ਵਰਨਾ ਹੁਣ ਅੱਜ ਕੱਲ ਤਾਂ ਜੋ ਸ਼ੀਸ਼ਾ ਵਾ, ਜੋ ਪੱਕੀ ਇੱਟਾਂ ਉਹ ਲੱਗ ਜਾਂਦੀ ਆ ਤੇ ਉਹਦੇ 'ਚ ਬਹੁਤ ਜ਼ਿਆਦਾ ਗਰਮੀ ਜਿਹੜਾ ਨਾ। ਅਰੇ ਬੜੇ ਅੰਦਰੋਂ ਕਮਰੇ ਜਿਹੜੇ ਠੰਡੇ ਆ, ਛੱਤਾਂ ਇਹਨਾਂ ਦੀਆਂ ਬਹੁਤ ਉੱਚੀਆਂ ਵਾ ਤੇ ਬਾਹਰੋਂ ਇਹ ਦੇਖੋ ਕਿ ਉੱਤੇ ਪਲਸਤਰ ਕੱਚੇ ਦੇ ਉੱਤੇ ਕੱਚੇ ਦੇ ਉੱਪਰ ਪਲਸਤਰ ਆ। ਇਹ ਤੁਸੀਂ ਪਹਿਲੀ ਦਫਾ ਤਕਰੀਬਨ ਦੇਖ ਰਹੇ ਹੋਣਾ ਕਿ ਕੱਚੀ ਕੰਧ ਆ ਤੇ ਉੱਪਰ ਪਲਸਤਰ। ਇਹ ਜੀ ਸਪੀਕਰ ਮੇਰੇ ਕੋ ਆਏ, ਬੋਲਦੇ ਰਹਿਣ ਦੋਵੇਂ ਜਣੇ, ਤੂੰ ਮੇਰੇ ਵੱਲ ਕਰ। ਦੇਖੋ ਜੀ ਅਸੀਂ ਅੱਜ ਤੱਕ ਇਹੀ ਸਮਝਦੇ ਰਹੇ ਵੀ ਆਹ ਪੱਕਾ ਹੈ, ਉੱਤੇ ਇੰਚ ਦੀ ਤਹਿ ਚੜੀ ਸੀ ਅਦੀ ਪਲਸਤਰ ਦੀ, ਤੇ ਅਸੀਂ ਹੁਣ ਤੱਕ ਇਹੀ ਸਮਝਦੇ ਰਹੇ ਵੀ ਇਹ ਪੱਕੀਆਂ ਇੱਟਾਂ ਦਾ ਬਣਿਆ। ਰੱਬ ਦੀ ਕਰਨੀ ਦੇਖੋ, ਰੱਬੋਂ ਕਿਤੇ ਮੀਂਹ ਕਣੀ ਦੇ ਵਿੱਚ ਡਿੱਗਿਆ ਇਹਦਾ ਖਰੇਪੜ ਜਾ, ਤੇ ਉਹ ਚਾਪੜ ਜਿਹਾ ਗਿਰਿਆ ਤੇ ਹੇਠੋਂ ਨਿਕਲਿਆ ਹੀ ਕੱਚੀ ਕੰਧ। ਆ ਨਵਾਂ ਜਾਦੂ ਦੇਖ, ਜਿਹੜੇ ਬੰਗਲੇ ਨੂੰ ਅਸੀਂ ਸਮਝਦੇ ਰਹੇ ਵੀ ਪੱਕਾ, ਉਹ ਵਿੱਚੋਂ ਕੱਚਾ ਨਿਕਲਿਆ। ਹੁਣ ਉਹ ਰਾਣਾ ਸਾਹਿਬ ਦੱਸਦੇ ਆ ਵੀ ਇਹਦੀ ਸਾਇੰਸ ਇਹ ਆ ਵੀ ਇਹਦੇ 'ਚ ਇਹ ਠੰਡਾ ਕਰਨ ਵਾਸਤੇ ਆ ਜੀ। ਇਸ ਟਾਈਮ ਸਰਕਾਰੀ ਦਫ਼ਤਰ ਆ, ਇਹਦੇ 'ਚ ਪਟਵਾਰੀ ਜ਼ਿਲ੍ਹੇਦਾਰ ਸਾਰੇ ਬਹਿੰਦੇ ਆ। ਅਸੀਂ ਕਿਸੇ ਕੋਠੇ 'ਚ ਨਹੀਂ ਵੜਨਾ, ਕਿਉਂ? ਅਸੀਂ ਇਜਾਜ਼ਤ ਨਹੀਂ ਲਈ ਹੋਈ, ਅਸੀਂ ਬਾਹਰੋਂ ਦਿਖਾ ਸਕਦੇ ਹਾਂ। ਆ ਵੀ ਇਦਾਂ ਹੀ ਆ, ਕੱਚਾ ਹੇਠੋਂ ਕੱਚਾ ਨਿਕਲਿਆ ਹੈ। ਤੇ ਉੱਤੇ ਛੱਤ ਦਿਖਾਵੇਂ ਨਾ, ਛੱਤ ਨਿੱਕੀ ਨਿੱਕੀ ਡਾਟ ਬਣੀ ਹੋਈ ਆ। ਇਹ ਭਲੇ ਵਕਤਾਂ 'ਚ ਬਣਾਉਂਦੇ ਸੀਗੇ। ਇਹਦੇ ਵਿੱਚ ਗਾਰਡਰ ਆ, ਗਾਰਡਰੀ ਦੇ ਉੱਤੋਂ ਨਾ ਇੰਜ ਟਾਈਲਾਂ ਦੀ ਬਣਾ ਕੇ ਕੱਚੀ ਤੇ ਉੱਤੋਂ ਲਿਪੀ ਹੋਈ ਆ। ਇਹ ਵੀ ਡਾਟ ਉਸ ਤਰ੍ਹਾਂ ਬਣੀ ਹੋਈ। ਇਹ ਡਾਟ ਬੜੀ ਮਸ਼ਹੂਰ ਰਹੀ ਜੀ। ਇਹਦੇ ਵਿੱਚ ਅੱਗੇ ਸਰੀਏ ਵੀ ਸੀ ਕਿਸੇ ਕਿਸੇ ਥਾਂ ਤੇ ਬੰਨ੍ਹਦੇ, ਤੇ ਹੁਣ ਕਿਸੇ ਕਿਸੇ ਥਾਂ ਬਗੈਰ ਸਰੀਏ ਤੇ ਵੀ। ਅੱਛਾ ਇਹ ਸ਼ੁਰੂ ਮੁੱਢਲ ਜਾਂ ਦੁਬਾਰਾ ਤੋਂ ਸਫੈਦੇ ਦਾ ਦੇਖੋ ਯਾਰ, ਅੱਜ ਤੋਂ 200 ਸਾਲ ਪਹਿਲਾਂ ਦੇ ਸਕੂਟਰ ਇੱਥੇ ਖੜੇ ਆ। ਉਸ ਟਾਈਮ ਅੰਗਰੇਜ਼ ਨੇ ਕਿਤੇ ਖੜੇ ਕੀਤੇ ਤੇ ਮੁੜ ਕੇ ਚੱਕਣਾ ਆਪਣੇ। ਉਹ ਤਾਂ ਅੰਗਰੇਜ਼ ਦੌਰ ਦਾ ਹੀ ਲੱਗਦਾ। ਅੱਛਾ, ਸੁੱਕਚੈਨ ਦਾ ਦੇਖ ਬੂਟਾ ਵੀ ਕਿੱਡਾ ਖਲੋਤਾ ਹੈ। ਏਡਾ ਸੁੱਕਚੈਨ ਦਾ ਬੂਟਾ ਵੈਸੇ ਆਮ ਦੇਖਿਆ ਕੋਈ ਨਹੀਂ ਖਾਨ ਸਾਹਿਬ। ਹਾਂਜੀ ਇਹ ਫਿਰ ਆ ਸੀੜੀਆਂ ਜਾ ਰਹੀਆਂ ਉੱਪਰ ਛੱਤ ਲਈ। ਹਾਂ ਆ ਦੇਖੋ ਜੀ, ਪੌੜੀਆਂ ਬਣੀਆਂ, ਪੌੜੀਆਂ ਦੇ ਪੌਡੇ ਦੇਖ ਤੂੰ ਕਿੱਡੇ ਸੋਹਣੇ ਸਾਫ ਸੁਥਰੇ ਬਣਾਏ। ਕੈਮਰਾਮੈਨ ਨਾ, ਜਾਂ ਤੂੰ ਗਾਂਹ ਹੋ ਜਾ ਜਾਂ ਮੈਂ ਗਾਂਹ ਹੋ ਜਾਂਦਾ। ਤੂੰ ਗਾਂਹ ਹੋ ਜਾਂਦਾ, ਮੈਂ ਕਿਹਾ ਅੱਛਾ ਮੈਂ ਗਾਂਹ ਹੁੰਦਾ। ਇਦਾਂ ਦੇ ਕੈਮਰਾਮੈਨ ਨਾ ਤੈਨੂੰ ਕੰਡ ਹੋਣੀ। ਦੇਖ ਯਾਰ ਕਿੱਡੀ ਸੋਹਣੀ ਪੌੜੀਆਂ ਬਣੀਆਂ ਹੋਈਆਂ, ਤੇ ਕੈਸਾ ਉਹਨਾਂ ਨੇ ਬਣਾਇਆ। ਆ ਖਾਨ ਸਾਹਿਬ ਆਇਓ ਇੱਕ ਮਿੰਟ ਉੱਤੇ। ਦੇਖੋ ਜੀ, ਪੌੜੀਆਂ ਦੇ ਉੱਤੇ ਜਦੋਂ ਤੁਸੀਂ ਇੱਥੇ ਤੱਕ ਚੜ੍ਹ ਆਏ ਨਾ, ਇਹ ਬਰਾਂਡਾ, ਬਰਾਂਡੇ ਦੀ ਛੱਤ ਆ। ਬਰਾਂਡੇ ਦੀ ਛੱਤ ਤੋਂ ਬਾਅਦ ਫਿਰ ਆ ਉਤਲੀ ਛੱਤ ਆਊਗੀ। ਗੱਲ ਕਰ ਹੈ। ਹਾਂਜੀ ਆ ਲੰਬੀ ਬਣੀ ਹੈ ਜੀ। ਆ ਲੰਬੀ ਬਣੀ ਹੁੰਦੀ ਹੈ। ਅਫਸਰ ਬਹਿੰਦੇ ਸੀ ਨਾ, ਤੇ ਉਹ ਅਫਸਰ ਬਹਿ ਕੇ ਤੇ ਉਹ ਅੱਗ ਬਲਦੀ ਸੀ ਹੇਠਾਂ। ਹੈਗਾ ਉਹ ਪ੍ਰਾਹੁਣਚਾਰੀ ਵਾਸਤੇ ਹੁੰਦਾ ਕੋਠਾ। ਇਹ ਲੰਬੀ ਉਹ ਨਹੀਂ ਹੈ ਵੀ ਜਿੱਤੇ ਹਾਂਡੀ ਰੋਟੀ ਪਕਣੀ। ਨਾ ਨਾ, ਇਹ ਉਹ ਲੰਬੀ ਨਹੀਂ ਹੈ। ਕਮਰਾ ਗਰਮ ਕਰਨਾ। ਇਹ ਅੰਗੀਠੀਆਂ ਸੀ ਜਦੋਂ ਸਰਦੀਆਂ। ਇਹ ਕੋਠੇ ਜਦੋਂ ਅੰਗਰੇਜ਼ ਆ ਕੇ ਬਹਿੰਦਾ ਸੀ ਨਾ, ਵੱਡਾ ਅਫਸਰ ਘੋੜੀ ਤੋਂ ਉਤਰ ਕੇ, ਤੇ ਉਹਨੂੰ ਠੰਡ ਲੱਗਦੀ ਸੀ, ਉਹ ਅੱਗ ਵਾਲੀ ਹੁੰਦੀ ਸੀ, ਉਹਦੇ ਲਾਗੇ ਬਹਿ ਕੇ ਨਾਲੇ ਚਾਹ ਸੁਰਕਦਾ ਰਹਿੰਦਾ ਸੀ, ਨਾਲੇ ਦੱਸਦਾ ਹੁੰਦਾ ਸੀ ਹੈ। ਅੱਛਾ, ਉਹਦੇ 'ਚ ਭਰਿੰਡਾ ਲੱਗੀਆਂ ਲੰਬੀ ਦੇ ਵਿੱਚ, ਉਹ ਅਸੀਂ ਛੇੜਦੇ ਹੀ ਨਹੀਂ। ਤੇ ਉਹ ਦਿਖਾਈ ਵੀ ਉਹ ਬਣੀ ਆ 16 ਦਰੀ ਨਹੀਂ ਕੀ ਆ। ਉਹ ਅਸਲ ਵਿੱਚ ਛੋਟੇ ਮੁਲਾਜ਼ਮਾਂ। ਅੱਛਾ ਉਹ ਕਿਸੇ ਅੱਛਾ ਨੌਕਰ ਚਾਕਰ ਵਾਸਤੇ ਵੱਖਰੇ ਬਣਾਇਆ ਸੀ, ਜਾਂ ਖਬਰੇ ਉਹਨਾਂ ਨੇ ਉਹ ਰਸੋਈ ਬਣਾਈ ਸੀ ਰੋਟੀ ਟੁੱਕ ਵਾਸਤੇ। ਕਿਉਂਕਿ ਇੱਥੇ ਅਫਸਰ ਜਿਹੜਾ ਵਾ ਨਾ, ਅਫਸਰ ਜੀ ਕੋਈ ਵੱਡਾ ਅਫਸਰ ਹੀ ਇੱਥੇ ਬਹਿੰਦਾ ਰਿਹਾ, ਜਿਵੇਂ ਦਾ ਇੱਥੇ ਨਵਾਬੀ ਕੰਮ ਹੋਇਆ ਹੈ ਨਾ, ਵੱਡਾ ਅਫਸਰ ਬਹਿੰਦਾ। ਹੁਣ ਆ ਸਫੈਦਾ ਦੇਖ ਯਾਰ, ਮੁੜ ਦਿਖਾ ਸਫੈਦੇ ਵੀ ਵੇਖ। ਹੁਣ ਇਹ ਜੱਫੇ ਦੇ ਵਿੱਚ ਨਹੀਂ ਆਂਦਾ ਸਫੈਦਾ, ਖਬਰੇ ਕਿਹੜੇ ਵਕਤ ਦਾ ਲੱਗਿਆ। ਆ ਤਾਂ ਫੇਰ 100 ਸਾਲ ਤਾਂ ਇਹ ਸਫੈਦੇ ਬਣਦੇ ਆ ਹਿਸਾਬ ਨਾਲ। ਤੇ ਉਹ ਬਾਕੀ ਤਾਂ ਦਰਖਤ ਜਿਹੜੇ ਜਿਹੜਾ ਪਿੱਪਲ
ਉਹ ਪਿੱਪਲ ਦਾ ਹੀ ਮੁੱਢ ਦਿਖਾਏ ਨਾ, ਪਿੱਪਲ ਦਾ ਮੁੱਢ ਵੇਖ ਕਿੱਦਾਂ ਹੈ। ਇਹ ਵੀ ਕੋਈ ਪੁਰਾਣਾ ਪਿੱਪਲ ਆ, ਹਜੇ ਪਤਾ ਨਹੀਂ ਕਿੰਨੀ ਵਾਰੀ ਟੁੱਟਿਆ ਹੋਣਾ, ਡਿੱਗਿਆ ਹੋਣਾ। ਕੈਮਰਾਮੈਨ ਨਾ ਤੂੰ ਵੀ ਨਾ ਹੇਠ ਜਾ, ਨਹੀਂ ਹੇਠਾਂ ਪੈਰਾਂ ਨਾਲ ਦੇਖ, ਤੂੰ ਸਿਰੇ ਤੇ ਖਲੋਤਾ ਬਨੇਰੇ ਤੇ ਪਿਛਾਂ। ਬਹੁਤ ਯਾਰ ਇੱਥੇ ਆ ਕੇ ਨਾ ਐਂ ਦਿਲ ਲੱਗਦਾ ਵੀ ਆ ਤੇ ਦਿਲ ਆ ਕੇ ਗਰਮੀ ਦੇਖ ਲੈ ਦਰਖਤਾਂ ਦੀ ਵਜ੍ਹਾ ਹਾਂ। ਇੱਥੇ ਟੈਂਪਰੇਚਰ ਡਿੱਗ ਗਿਆ, ਮੰਨਫੀ ਦੇ ਵਿੱਚ ਚਲਾ ਗਿਆ ਇਸ ਟਾਈਮ। ਬਹੁਤ ਸਕੂਨ ਆ ਇੱਥੇ ਮੇਰੇ ਹਿਸਾਬ ਨਾਲ। ਦਿਲ ਵੀ ਲੱਗਦਾ ਪਰ ਦੇਖ ਲੈ ਬਾਹਰ ਗਰਮੀ ਹਾਂ ਜਿਹੜੀਆਂ ਵਾ ਨਾ, ਆਏ ਹਾਏ ਆ ਗੱਲ ਸੁਣੀ। ਦੇਖੋ ਜੀ ਇਹ ਦਿਲ ਤਾਂ ਇੱਥੇ ਲੱਗਦਾ ਵਾ, ਲੇਕਿਨ ਅਫਸੋਸ ਹੁੰਦਾ ਕਿ ਇੰਨੀਆਂ ਅੱਛੀਆਂ ਇਮਾਰਤਾਂ ਜਿਹੜੀਆਂ ਵਾ ਨਾ ਉਹ ਇਸ ਤਰ੍ਹਾਂ ਪਈਆਂ ਵਾ, ਉਹਨਾਂ ਦੀ ਕੋਈ ਮੇਨਟੇਨੈਂਸ ਉਸ ਹਵਾਲੇ ਨਾਲ ਨਹੀਂ ਹੈ। ਇਤਨਾ ਰਕਬਾ ਵਾ ਇਹਦਾ, ਇਤਨੀ ਉਹ ਸਫਾਈ ਸੁਥਰਾਈ ਵਾਲਾ ਇੰਤਜ਼ਾਮ ਉਤਨਾ ਅੱਛਾ ਨਹੀਂ ਹੈ ਜਿਤਨਾ ਕਿ ਹੋਣਾ ਚਾਹੀਦਾ। ਇਸ ਪਾਸੇ ਧਿਆਨ ਨਹੀਂ, ਇਸ ਪਾਸੇ ਧਿਆਨ ਨਹੀਂ। ਉਹ ਬਸ ਲੱਗਦਾ ਕਿ ਨਹਿਰਾਂ 'ਚ ਬਸ ਪਾਣੀ ਚੱਲ ਰਿਹਾ ਵਾ, ਬੰਗਲੇ ਤਾਂ ਬਸ ਇਸ ਤਰ੍ਹਾਂ ਹੀ ਜਿਹੜਾ ਵਾ ਨਾ ਰਹਿ ਗਏ ਆ। ਕਿਉਂਕਿ ਹੁਣ ਅਫਸਰ ਉਹ ਦੇਖੋ ਜੀ, ਹੁਣ ਏਸੀਆਂ 'ਚ ਠਹਿਰਨੇ ਵਾਲੇ ਅਫਸਰ ਆ, ਗੱਡੀਆਂ ਤੇ ਜੀਪਾਂ ਤੇ ਆਣਾ ਉਹ ਘੱਟ ਹੀ ਜਿਹੜਾ ਬੰਗਲਿਆਂ ਮੁੰਗਲਿਆਂ 'ਚ ਠਹਿਰਦੇ ਆ। ਕੈਮਰਾਮੈਨ ਇਸ ਖੱਬੇ ਪਾਸੇ ਵਿਖਾ, ਲੈਂਦੇ ਵਾਲੇ ਪਾਸੇ ਵੀ ਰੇਲਵੇ ਲਾਈਨ ਆ ਵੀ ਗੱਲ ਦੱਸੋ ਵਿੱਚ ਵੀ ਇੱਥੇ ਹਾਂ ਲੱਗ ਬਿਲਕੁਲ ਨਾਲ ਹੀ ਰੇਲਵੇ ਲਾਈਨ ਆ, ਤੇ ਤਾਂ ਕਿ ਨਾਲ ਹੀ ਕਜਵਾਣੀ ਦਾ ਸਟੇਸ਼ਨ ਆ, ਉੱਥੋਂ ਯਾਨੀ ਕਿ ਅਫਸਰ ਜਿਹੜਾ ਵਾ ਨਾ ਜਿਹੜੇ ਲਾਹੌਰੋਂ ਵਗੈਰਾ ਆਉਂਦੇ ਹੋਣੇ ਤੇ ਉਹ ਰੇਲਵੇ। ਇਹ ਤੁਸੀਂ ਬੋਰਡ ਦੇ ਇਹ ਜੀ ਇਹ ਜਿੱਦਾਂ ਰਾਣਾ ਸਾਹਿਬ ਨੇ ਦੱਸਿਆ ਨਾ ਵੀ ਰੇਲਵੇ ਸਟੇਸ਼ਨ ਕਜਵਾਣੀ ਦਾ, ਇਹ ਅਸੀਂ ਗੱਬੇ ਖੜੇ ਆ ਵੀ ਇਸ ਪਾਸੇ ਖੱਬੇ ਹੱਥ ਕਜਵਾਣੀ ਸਟੇਸ਼ਨ, ਸੱਜੇ ਹੱਥ ਰਹਿਮੇਸ਼ਾ ਸਟੇਸ਼ਨ ਆ। ਅੱਛਾ ਬੋਰਡ ਅਸੀਂ ਦਿਖਾਉਂਦੇ ਤੁਹਾਨੂੰ ਨੇੜੇ, ਪਰ ਉੱਥੇ ਜਿਹੜਾ ਮੱਖੀਆਂ ਦੇ ਜਿਹੜੇ ਆਪਣਾ ਕਾਰੋਬਾਰ ਵਾ ਇਹ ਜੀ ਹਾਂ ਜੀ, ਇਹ ਕਾਰੋਬਾਰ ਕੀਤਾ ਹੁੰਦਾ। ਇੱਥੇ ਮੱਖੀਆਂ ਨਾ ਡੱਬਿਆਂ 'ਚ ਬੰਦ ਕੀਤੀਆਂ ਹੁੰਦੀਆਂ ਤੇ ਗਜਾਈਆਂ ਹੁੰਦੀਆਂ ਡੱਬਿਆਂ 'ਚ, ਆਪੇ ਚਲੀਆਂ ਜਾਂਦੀਆਂ, ਆਪੇ ਆ ਜਾਂਦੀਆਂ। ਤੇ ਉਹ ਕਿਤੇ ਗੂੜੀ ਛਾਂ ਦੇਖਦੇ ਆ ਵਿਚਾਰੇ, ਉਹਨਾਂ ਦਾ ਕਾਰੋਬਾਰ ਆ ਤੇ ਉਹ ਤਾਂ ਕਰਕੇ ਲਾਈਆਂ ਹੋਈਆਂ ਮੱਖੀਆਂ। ਹਾਂ ਮੱਖੀਆਂ ਦਿਹਾੜੀ ਤੇ ਮੱਖੀਆਂ ਤੋਂ ਮਜ਼ਦੂਰੀ ਕਰਾ ਰਹੇ। ਹਾਏ 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 ਕੈਸਾ ਦੌਰ ਆ ਗਿਆ। ਸ਼ਹਿਦ ਵਾਲੀ ਜਿਹੜੀ ਮੱਖੀ ਨਾ, ਡੂਮਣੇ ਮੱਖੀ ਦੀ ਮੱਖੀ ਵੱਡੀ, ਉਹਦੇ ਤੋਂ ਮਜ਼ਦੂਰੀ ਕਰਾ ਰਹੇ ਆ, ਉਹਨਾਂ ਤੋਂ ਦਿਹਾੜੀ ਕਰਾ ਰਹੇ ਆ ਵੀ ਉਹ ਦਿਹਾੜੀ ਕਰਕੇ ਆਉਂਦੀਆਂ ਸ਼ਹਿਦ ਤੇ। ਉਹ ਇੱਥੋਂ ਉੱਡਦੀਆਂ ਵਾ ਫੁੱਲ, ਜਿੱਥੇ ਵੀ ਕਿਤੇ ਫੁੱਲ ਆ ਉੱਥੋਂ ਸ਼ਾਇਦ ਇਕੱਠਾ ਕਰਦੀਆਂ ਵਾ ਤੇ ਫਿਰ ਇੱਥੇ ਆ ਜਾਂਦੀਆਂ ਵਾ। ਤੇ ਫਿਰ ਪਾਣੀ ਪੂਣੀ ਕਿਤੇ ਕਿਉਂਕਿ ਨਹਿਰ ਨੇੜੇ, ਇੱਥੋਂ ਪਾਣੀ ਪੂਣੀ ਦੀ ਵੀ ਇਹਨਾਂ ਨੂੰ ਆਸਾਨੀ ਹੈ। ਤੇ ਪਹਿਲੇ ਜਿਹੜਾ ਵਿਲਾਗ ਅਸੀਂ ਜੰਗਲ ਦਾ ਬਣਾਇਆ ਸੀ, ਉਹਦੇ 'ਚ ਵੀ ਤੁਸੀਂ ਦੇਖਿਆ ਹੋਣਾ ਕਿ ਉਹਦੇ 'ਚ ਵੀ ਇਹੀ ਛੱਤੇ ਇਸ ਤਰ੍ਹਾਂ ਦੇ ਹੈ ਸੀ। ਤੇ ਉੱਥੇ ਵੀ ਇਹ ਜੇ ਯਾਨੀ ਕਿ ਜਿੱਥੇ ਵੀ ਕਿਤੇ ਛਾਂ ਅੱਜ ਕੱਲ੍ਹ ਹੈ ਨਾ, ਮੈਂ ਉੱਥੇ ਗੱਲ ਦੱਸਦਾ, ਸੱਚੀ ਗੱਲ ਕਰਨੀ ਚਾਹੀਦੀ। ਅਸੀਂ ਉਹ ਜੰਗਲ 'ਚ ਜਿਸ ਟਾਈਮ ਫਿਰ ਰਹੇ ਸੀ ਨਾ, ਤੁਸੀਂ ਅੱਗੇ ਦੇਖਿਆ ਤੇ ਅਸੀਂ ਮਾਲੂਮ ਕੀਤਾ ਵੀ ਪਤਾ ਨਹੀਂ ਇੱਥੇ ਕਿੰਨੇ ਕੁ ਮਾਖੀ ਲੱਗੇ ਹੋਏ ਆ। ਅਸੀਂ ਡਰਦੇ ਰਹੀਏ ਉੱਤੇ ਦੇਖਦੇ ਰਹੇ, ਉਹ ਜਿਹੜਾ ਜੰਗਲ ਆਪਣੇ ਲੱਗਿਆ ਉਹ ਅਸੀਂ ਵੇਖ ਕੇ ਆਏ ਸਾਰਾ। ਉਹ ਤਾਂ ਇੰਜ ਸਿਰ ਦੇ ਵਾਲਾਂ ਤਰ੍ਹਾਂ ਦਰਖਤ ਬੜੇ ਉੱਥੇ ਗਾੜੀ ਛਾਂ। ਅਸੀਂ ਤਾਂ ਕਿਹਾ ਮਾਖੀ ਲੱਗਿਆ ਇੱਥੇ, ਕੋਈ ਖਬਰੇ ਕਿੰਨੇ ਕੁ ਮਾਖੀ ਲੱਗਿਆ, ਮੱਖੀ ਕੋਈ ਨੂੰ ਜਾਵੇ ਨਹੀਂ। ਜਦੋਂ ਅਸੀਂ ਜੰਗਲ ਦੇ ਵਿੱਚੋਂ ਟੱਪ ਕੇ ਗਏ, ਗੱਬੇ ਤੋਂ ਗਾਹਾਂ ਨੂੰ ਗਏ ਨਾ, ਅੱਗੇ ਡੱਬੇ ਪਏ ਮੱਖੀਆਂ ਵਾਲੇ। ਮੈਂ ਬਸ ਫਿਰ ਉਹ ਦਿਖਾ ਨਹੀਂ ਆ, ਉਹ ਉਸ ਟਾਈਮ ਮੱਖੀਆਂ ਉੱਡ ਰਹੀਆਂ ਸੀ। ਇਹ ਡੱਬੇ ਪਤਾ ਕਿਉਂ ਰੱਖਦੇ ਆ ਜੀ ਇੱਥੇ? ਅਸਲ ਦੇ ਵਿੱਚ ਗੱਲ ਇਹ ਆ, ਅੱਜ ਕੱਲ ਨਾ ਦੂਸਰੇ ਫੁੱਲਾਂ ਵਾਲੀ ਕੋਈ ਵੀ ਵਾਹੀ ਆ ਨਾ, ਉਹ ਅੱਜ ਕੱਲ ਖਤਮ ਹੋ ਗਈ। ਠੀਕ ਆ, ਇਹ ਜਿਹੜੇ ਆ ਨਾ, ਇੱਕ ਆ ਪਿੱਪਲ, ਇਹਦੀ ਜਿਹੜੀ ਡੋਡੀ ਆ ਇਹ ਬੜੀ ਮਿੱਠੀ ਆ। ਇੱਕ ਜਿਹੜੇ ਬੋਰਡ ਦੇ, ਠੀਕ ਆ, ਇਹ ਹੁਣ ਇੱਥੇ ਅਕਸਰ ਆ ਦੇਖੋ ਤੁਸੀਂ, ਇੱਥੇ 8-10 ਪਿੱਪਲ ਆ। ਪਿੱਪਲਾਂ ਤੇ ਸਾਰਿਆਂ ਦੇ ਮਾਖੀ। ਠੀਕ ਆ, ਫਿਰ ਉਹ ਇਹਦੀ ਵਜ੍ਹਾ ਇਹ ਆ ਵੀ ਉਹ ਇੱਥੇ ਤਾਂ ਰੱਖੀ ਹੋਈ ਆ ਵੀ ਇਹਨਾਂ ਦੀ ਖੁਰਾਕ ਜਿਹੜੀ ਇਹਨਾਂ ਨੂੰ ਚੀਨੀ ਪਾਉਂਦੇ ਆ ਨਾ, ਆਰਟੀਫੀਸ਼ੀਅਲ ਤੌਰ ਤੇ ਇਹਨਾਂ ਨੂੰ ਉਹ ਕਰਦੇ ਆ। ਅੱਛਾ ਤੁਸੀਂ ਇੱਕ ਦੇਖ ਲਓ ਕਿ ਸਫੈਦੇ ਤੇ ਤੁਹਾਨੂੰ ਕਿਤੇ ਨਹੀਂ ਨਜ਼ਰ ਆ ਰਿਹਾ ਮਾਖੀ, ਇੱਥੇ ਨਹੀਂ ਪਿੱਪਲ ਨਹੀਂ ਤੇ ਹੈਗੇ। ਨਹੀਂ ਮਾਖੀ ਜਿਹੜਾ ਲੱਗਦਾ ਨਾ ਜੀ, ਮਾਖੀ ਜਦੋਂ ਲੱਗਦਾ, ਮਾਖੀ ਕਮਲਾ ਨਹੀਂ ਹੈ। ਮਾਖੀ ਬੜਾ ਸਿਆਣਾ ਹੁੰਦਾ। ਨਿੱਕੇ ਬੂਟੇ ਤੇ ਲਵੇ ਬੂਟੇ ਤੇ ਪਤਲੀ ਜਿਹੜੀ ਲਗਰ ਜੀ ਦੇਖ ਕੇ ਨਾ, ਪੁਰਾਣੀ ਜੀ, ਉਹਦੇ ਉੱਤੇ ਬਹਿੰਦਾ ਮਾਖੀ ਵੀ ਉਸ ਲਗਰ ਦੇ ਉੱਤੇ ਇੰਨੀ ਕੁ ਜਾਨ ਹੋਵੇ ਵੀ ਹਮ ਨਹੀਂ ਵੀ ਉਹ ਇੰਜ ਸਹਾਰ ਸਕੇ। ਮਾਖੀ ਦਾ ਬੜਾ ਭਾਰ ਹੁੰਦਾ ਵੀ ਚੰਗੀ ਲਗਰ ਦੇਖ ਕੇ ਉਹਦੇ ਤੇ ਬਹਿੰਦਾ। 10-15 ਕਿਲੋ ਵਜ਼ਨ ਹੁੰਦਾ ਇਹਦਾ, ਇੰਨਾ ਕੁ ਭਾਰ ਹੈਗਾ। ਅੱਛਾ ਜਿਹੜੇ ਇੱਕ ਬੂਟੇ ਹੁੰਦੇ ਆ, ਉਹਨਾਂ ਦਾ ਕੱਦ ਬਹੁਤ ਤਾਂ ਨਿਕਲ ਜਾਂਦਾ। ਜਿਵੇਂ ਹੁਣ ਸਫੈਦਾ, ਇਹਦੀ ਛਾਂ ਕੋਈ ਨਹੀਂ, ਹੁਣ ਇਹਦੇ ਤੇ ਮਾਖੀ ਬਹਿ ਕੇ ਮਾਖੀ ਨੇ ਮਰਨਾ ਹੀ ਆ। ਉਹ ਸਿੰਬਲ ਖਲੋਤਾ ਵਿੱਚ ਸਫੈਦਿਆਂ ਦੇ, ਉਹ ਸਿਰ ਵੇਖ ਕਿੱਥੇ ਖਲੋਤਾ ਸਿੰਬਲ ਦਾ। ਸਿੰਬਲ ਦਾ ਵੀ ਬੜਾ ਕੱਦ ਹੁੰਦਾ ਸਫੈਦੇ ਤਰ੍ਹਾਂ, ਤੇ ਗਰਮੀ ਚ ਮਰ ਜਾਂਦੀਆਂ ਉਹਦੇ ਚ ਹੀ ਨਹੀਂ ਬਹਿੰਦੀਆਂ। ਇਹਨਾਂ ਨੇ ਫਿਰ ਤਾਂ ਬਹਿਣਾ, ਉਹ ਜਿਵੇਂ ਉਹ ਹੁਣ ਬੋਰਡ ਦਿਖਾ, ਉਹਦੇ ਵਿੱਚ ਬਹਿਣਾ ਮੋਟੇ ਪੱਤਿਆਂ ਜਿੱਥੇ ਛਾਂ ਠੰਡ ਵੀ ਹੋਵੇ। ਤੇ ਇੱਕ ਨਾ ਗੱਲ ਇੱਧਰ ਆ ਕੇ ਨੰਬਰਦਾਰਾ, ਇੱਧਰ ਆ ਕੇ ਦਿਖਾਈ ਬਈ ਉਹ ਨਿੰਮਾਂ ਦਾ ਵੇਖ ਆਹ ਹਾਲ ਹੋਇਆ ਇੱਥੇ। ਸਾਰੇ ਨਾ ਪਾਕਿਸਤਾਨ ਦੇ ਵਿੱਚ ਸਾਰੇ, ਪਤਾ ਨਹੀਂ ਪੂਰੀ ਦੁਨੀਆ 'ਚ ਖਬਰੇ ਇਹ ਕੰਮ ਹੋਇਆ। ਸਾਡੇ ਤਾਂ ਇੱਥੇ ਤਾਂ ਹੋਇਆ ਵੀ 20 ਦਿਨ ਧੁੰਦ ਪਈ, 10 ਦਿਨ ਕੱਕਰ ਪੈ ਗਿਆ, ਨਿੰਮਾਂ ਜਵਾਬ ਦੇ ਗਈਆਂ। ਹੁਣ ਆਸਰਾ ਤਾਂ ਕਰ ਰਹੀਆਂ, ਮਾੜਾ ਮਾੜਾ ਫੁੱਟ ਤਾਂ ਰਹੀਆਂ, ਪਰ ਦੇਖੋ ਕਾਮਯਾਬ ਹੁੰਦੀਆਂ ਕਿ ਨਹੀਂ ਹੁੰਦੀਆਂ। ਮੈਂ ਕਹਿੰਦਾ ਵਾਹ ਗੱਲਾਂ ਖਾਸੀਆਂ ਕਰ ਲਈਆਂ। ਚਲੀਏ ਹੈਂ, ਚਲੋ ਅਸਲਾਮ ਵਾਲੇਕੁਮ ਕਰੀ। ਇੱਧਰ ਨੂੰ ਆ, ਜਿੱਧਰ ਨੂੰ ਅਸੀਂ ਖੜੇ ਸੋਹਣੇ ਲੱਗੇ। ਹੇਠਾਂ ਜਾ ਕੇ ਤੁਹਾਨੂੰ ਇੱਕ ਦਿਖਾਣਾ ਵੀ ਸਫੈਦੇ ਲੱਗੇ ਲਾਈਨ 'ਚ ਲੱਗੇ ਕਿੱਡੇ ਸੋਹਣੇ ਲੱਗਦੇ। ਉਹ ਅਸਲਾਮ ਵਾਲੇਕੁਮ ਇੱਥੇ ਕਰੀ ਕਿ ਉੱਥੇ ਕਰੀ? ਉੱਥੇ ਫਿਰ ਹੋਵੇ, ਉੱਥੇ ਕਰਦੇ ਆ। ਸਲਾਹ ਆ ਜਾਓ, ਦੱਬ ਲਾ ਬਟਨ ਦੱਬ।
ਅਦੇ ਨਾ ਪੌੜੀਆਂ ਦੇ ਹੇਠ ਵੀ ਉਹਨਾਂ ਨੇ ਐਡੀ ਸੋਹਣੀ ਆ ਬਣਾ ਕੇ ਡਾਟ ਆ ਇੱਥੇ ਪੱਕੀ ਇੱਟ ਲੱਗੀ ਆ, ਕਿਉਂ ਇਦਾਂ ਦੀ ਡਾਟ ਨਾ ਬਗੈਰ ਪੱਕੀ ਇੱਟ ਤੋਂ ਖਲੋਂਦੀ ਨਹੀਂ। ਮੈਂ ਤੁਹਾਨੂੰ ਇਹਨਾਂ ਦੀ ਡਾਟ ਦਾ ਇੱਕ ਹੋਰ ਵਾਧਾ ਦਿਖਾਣਾ, ਇੱਧਰ ਨੂੰ ਆ, ਇੱਧਰ ਨੂੰ ਘੁੰਮ ਕੇ ਆ ਵੀ ਦੇਖ, ਇਦਾਂ ਹੀ ਡਾਟ ਬਣੀ ਆ ਇਦਾਂ ਹੀ ਦੇਖ, ਉਹ ਨਿੱਕੀ ਡਾਟ ਆ ਫਿਰ ਉਸ ਤੋਂ ਵੱਡੀ ਆ ਇਦਾਂ, ਇਹ ਤਾਂ ਖਰਬੂਹਾ ਵੀ ਲੱਗਾ, ਡਾਟ ਤਾਂ ਵੱਡੀ ਹੋਣੀ। ਤੇ ਇੱਥੇ ਵੀ ਆਹ ਡਾਟ ਦਾ ਵਿੱਚ ਦੇਖ, ਇੰਜ ਪੂਰੀ ਗਲਾਈ ਦੇ ਵਿੱਚ ਇਹਨੂੰ ਹੁਣ 150 ਸਾਲ ਤਾਂ ਹੋ ਗਿਆ ਨਾ ਬਣੀ ਨੂੰ, ਤੇ ਅੱਜ ਵੀ ਇਹਦੇ ਵਿੱਚ ਮੈਨੂੰ ਕੋਈ ਇੰਨਾ ਕੀਚੀ ਮਿਚੀ ਦਾ ਫਰਕ ਕਰਕੇ ਦਿਖਾ ਦੇ। ਤੇ ਵਿਚਾਲੇ ਐਨ ਉਹ ਬਣਾਇਆ ਹੈ ਉਹਨਾਂ ਨੇ ਜੰਦਰਾ ਜਿਹਾ ਬਣਾ ਕੇ ਤੇ ਲਾਈ, ਤੇ ਬੜੀ ਯਾਰ ਕਮਾਲ ਕਾਰੀਗਰੀ ਕੀਤੀ ਹੋਈ ਆ ਬੰਗਲੇ ਤੋਂ। ਜਿੱਥੇ ਵੀ ਚਲੇ ਜਾਓ ਬੰਗਲਿਆਂ ਦਾ ਇਦਾਂ ਹੀ ਆ ਭਾਈ ਸਾਹਿਬ। ਤੇ ਇੱਕ ਵਾਰੀ ਉਹ ਮਾਖੀ ਦਿਖਾ ਦੇ, ਇਹਨੂੰ ਗਾਹਾਂ ਨੂੰ ਟੁਰ ਕੇ ਦਿਖਾ ਦੇ, ਭਾਵੇਂ ਕਿੱਥੋਂ ਦਿਖਾਏਗਾ। ਨਹੀਂ ਪਿੱਪਲ ਤੇ ਲੱਗਿਆ, ਪਿੱਪਲ ਦੇ ਉੱਤੇ ਜੀ ਮਾਖੀ ਲੱਗਿਆ। ਇਹ ਕੈਮਰੇ 'ਚ ਤੁਹਾਨੂੰ ਛੋਟਾ ਲੱਗਦਾ, ਪਰ ਇਹ ਘੱਟ ਤੋਂ ਘੱਟ ਵੀ ਇਹਦਾ 25 ਕਿਲੋ ਵਜ਼ਨ ਹੋਣਾ। 25 ਸਿਰ ਦਾ ਹੈ ਜੀ ਇਹ, ਹਾਂ ਵੀ 25 ਸਿਰ ਦਾ ਹੈ। ਬੜਾ ਵੱਡਾ ਮਾਖੀ ਲੱਗਾ, ਇਹਦੇ ਵਿੱਚ ਨਹੀਂ ਮਾਲੂਮ ਹੁੰਦਾ, ਪਰ ਹੈ ਬਹੁਤ ਵੱਡਾ ਮਾਖੀ ਲੱਗਾ ਪਿੱਪਲ ਦੇ ਉੱਤੇ। ਤੇ ਬਸ ਉਹ ਮਾਖੀ ਵੀ ਵਿਚਾਰਾ ਲੱਭਦਾ ਥਾਂ। ਅੱਛਾ ਯਾਰ, ਇਹ ਜਿਹੜੀ ਮੱਖੀ ਆ ਇਹ ਜੰਗਲ ਦੀ ਮੱਖੀ ਆ, ਉਹ ਜਿਹੜੀ ਦੂਸਰੀ ਬਣੀ ਆ ਉਹ ਦਿਹਾੜੀਦਾਰ, ਇਹ ਫਿਰ ਮੱਖੀਆਂ ਆਪਸ 'ਚ ਲੜਦੀਆਂ ਨਹੀਂ ਆ ਕੀ ਇੱਕ ਦੂਜੇ ਨਾਲ ਗੱਲਾਂ? ਇਹਨਾਂ ਨਾਲ ਇਹ ਕਿੱਥੇ ਲੜਦੀਆਂ, ਫੈਮਿਲੀ ਆ ਕਿ ਇੱਕ ਇਹਨਾਂ ਤਾਂ ਆਪਾਂ ਨਹੀਂ ਕਰ ਸਕਦੇ ਜਿੰਨਾ ਇਹਨਾਂ ਦਾ ਮੁਨੱਜ਼ਮ ਨਿਜ਼ਾਮ ਹੈ ਨਾ ਉਸਤਾਦ ਜੀ। ਲੇਕਿਨ ਮੇਰਾ ਖਿਆਲ ਹੈ ਕਿ ਇੱਕ ਛੱਤੇ ਦੀ ਮੱਖੀ ਦੂਸਰੇ ਨਾ ਜੀ ਨਾ, ਕੋਈ ਨਹੀਂ ਮਿਲਦੀ। ਨਹੀਂ ਮੈਂ ਕਿਹਾ ਵੀ ਇਹ ਹਾਂ ਉਹ ਬਜ਼ਾਰੀ ਮੱਖੀ ਆ ਕੇ ਗੱਲਾਂ ਕੋਈ ਆਪਸ 'ਚ ਕਰਦੇ ਤਾਂ ਹੁਣੇ। ਇਹ ਦੇਸੀ ਮੱਖੀ ਆ, ਵਲੈਤੀ ਮੱਖੀ ਆ ਉਹੀ ਹਾਂ, ਉਹ ਕਹਿੰਦੇ ਤਾਂ ਹੁਣੇ ਵੀ ਤੁਸੀਂ ਕਿੱਧਰ ਹੈ। ਅੱਛਾ ਜੀ, ਆ ਦਿਖਾਓ ਆਖਰੀ ਨਜ਼ਾਰਾ ਜਿਹੜਾ ਤੁਹਾਨੂੰ ਦੱਸਿਆ ਸੀਗਾ ਵੀ ਅਖੀਰ ਦੇ ਉੱਤੇ ਤੁਹਾਨੂੰ ਅਸੀਂ ਐਸਾ ਨਜ਼ਾਰਾ ਦਿਖਾ ਦੇਣਾ ਵੀ ਤੁਸੀਂ ਕਹਿਣਾ ਵੀ ਯਾਰ ਇਹ ਟਿਕਟ ਇੱਕ ਸ਼ੋਅ ਦੀ ਸੀ ਤੇ ਦਿਖਾ ਦੋ ਦਿੱਤੇ ਬਈ। ਹਾਂ ਕਮਾਲ ਕਰਤੀ ਐਸੀ। ਮੈਂ ਕਹਿੰਦਾ ਉਸ ਬੰਦੇ ਨੂੰ ਸਲਾਮ ਆ ਜਿਹੜੇ ਬੰਦੇ ਨੇ 200 ਸਾਲ ਪਹਿਲਾਂ ਇਹ ਦਿਮਾਗ 'ਚ ਤੇ ਗੱਲ ਆਈ ਤੇ ਉਹਨੇ ਆ ਸੜਕੀ ਦੇ ਉੱਤੇ ਆ ਕੰਮ ਕੀਤਾ, ਸਜਾਵਟ ਕੀਤੀ ਵੀ ਲੈਣ ਦੇ ਵਿੱਚ ਨਾ ਉਹਨੇ ਐਂ ਰੁੱਖ ਲਾਏ ਸਫੈਦੇ ਦੇ ਤੇ ਤਸਵੀਰਾਂ ਹੀ ਖਿੱਚਤੀਆਂ। ਕਿਆ ਬਾਤ ਆ। ਇਹ ਸੜਕੀ ਹੋਣੀ 5 ਕਿੱਲਿਆਂ ਦੀ, ਦੇਖਣ 'ਚ ਕੈਮਰੇ 'ਚ ਲੱਗਦੀ ਆ ਛੋਟੀ, ਪਰ ਹੈਗੀ ਆ ਵੱਡੀ ਸੜਕੀ। ਤੇ ਐਡੇ ਐਡੇ ਮੋਟੇ ਨਾ ਰੋਗ 'ਚ ਵੀ ਨਹੀਂ ਆਉਂਦੇ। ਹਾਂ ਕਿੱਡੇ ਕਿੱਡੇ ਸਫੈਦੇ ਹੋਏ ਹੋਏ। ਤੇ ਉਹ ਹੁਣ ਉੱਤੋਂ ਦੀ ਦਿਖਾਈ, ਉੱਤੋਂ ਉਹ ਕੈਮਰਾ ਪੈਰਾਂ 'ਚ ਮਾਰੀ ਜਾਂਦਾ। ਕੀ ਹੈ ਤੈਨੂੰ, ਬਿਮਾਰ ਆ ਤੂੰ ਤਾਂ ਚੱਕ ਇਦਾਂ ਦਿਖਾ। ਉਹਨੂੰ ਦੇਖ ਕੇ ਇਦਾਂ ਉਹਨੇ ਸੜਕੀ ਬਣਾਤੀ ਵੀ ਇੱਥੇ ਲਾਹੌਰ ਹੀ ਬਣਾਤਾ ਯਾਰ ਹਮੇਸ਼ਾ ਦੇ ਵਿੱਚ। ਬੜੀ ਮਿਹਰਬਾਨੀ ਜੀ। ਅਸੀਂ ਜੀ ਇੱਥੇ ਤੁਹਾਡੇ ਨਾਲ ਦੁਆ ਸਲਾਮ ਕਰਦੇ ਹਾਂ ਖਲੋ ਕੇ ਇੱਥੋਂ ਹੈ। ਰਾਣਾ ਸਾਹਿਬ ਇੱਥੇ ਆ ਜਾਓ। ਚਲੋ ਅੱਗੇ ਸੈਂਟਰ ਖਲੋ। ਅੱਛਾ ਉੱਥੇ ਆਓ। ਇੱਥੇ ਇਹ ਠੀਕ ਹੈ ਨਾ। ਆ ਇਹ ਬਲਕਿ ਇੱਥੋਂ 2000 ਤਸਵੀਰਾਂ ਵੀ ਲੈ ਲਈ ਜਿਹੜਾ ਨਾ ਉਸ ਲਈ ਜਾਂ ਉਹਦਾ ਉਹ ਵੀਡੀਓ ਚੱਲ ਰਹੀ ਆ ਜੋ ਗੱਲ ਸਲਾਮ ਅਲੈਕੁਮ ਕਰਨਾ ਕਰ ਲਓ, ਕੱਟ ਲਓ ਹੈ, ਕੱਟ ਲਓ। ਕੱਟ ਦੋ। ਨਹੀਂ ਕੱਟ ਲਿਓ, ਉਦੋਂ ਐਡਿਟ ਕਰਨੀ ਹੈ। ਅੱਛਾ ਜੀ, ਅਸੀਂ ਇਸ ਟਾਈਮ ਵੀਡੀਓ ਬਣਾ ਲਈ ਆ ਜੀ, ਤੁਹਾਡੇ ਤੱਕ ਪਹੁੰਚਾਤੀ ਆ। ਤੁਹਾਡੀ ਮਿਹਰਬਾਨੀ, ਤੁਸੀਂ ਦੇਖੀ ਆ। ਤੁਹਾਨੂੰ ਰਾਣਾ ਸਾਹਿਬ ਵੀ ਗੱਲ ਕਰਨਗੇ, ਖਾਲਦ ਮਕਬੂਲ ਸਾਹਿਬ ਵੀ। ਅਸੀਂ ਬਾਏ ਬਾਏ ਟਾਟਾ ਕਰਾਂਗੇ। ਆ ਦੇਖੋ ਸਾਡੇ ਸਾਹਮਣੇ ਪਿਛਲੇ ਪਾਸੇ ਤੁਹਾਨੂੰ ਨਜ਼ਰ ਆ ਰਹੀ ਹੈ ਸੜਕ। ਇਹ ਕੋਈ 3-4 ਕਿੱਲੇ ਤੋਂ ਹੋ ਸਕਦਾ 5 ਕਿੱਲੇ ਹੀ ਹੋਵੇ ਹੈ। ਤੇ ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ ਸਫੈਦੇ ਹੀ ਸਫੈਦੇ ਜਿਹੜਾ ਵਰਨਾ ਹੈ। ਔਰ ਸਫੈਦੇ ਵੀ ਐਸੇ ਜਿਹੜੇ 50-50 60-60 ਫੁੱਟ ਬੁਲੰਦ ਆ। ਤੇ ਆ ਬਹੁਤ ਜਿਹੜਾ ਚਤਨਾਰ ਕਿਸਮ ਦੇ ਦਰਖਤ ਆ। ਤੁਸੀਂ ਕੀ ਮਹਿਸੂਸ ਕਰਦੇ ਆ ਨੰਬਰਦਾਰ ਸਾਹਿਬ? ਮਹਿਸੂਸ ਇਹ 5 ਕਿੱਲਿਆਂ ਦੀ ਨਹੀਂ ਹੈ, 2 ਕਿੱਲੇ ਵਾਲੀ। ਇਹ 5 ਦੀ ਹੈ, 5 ਦੀ ਹੋਈ ਹੈ। ਨਹੀਂ ਯਾਰ 2 ਕਿੱਲੇ ਆ। ਉਹ ਰੇਲਵੇ ਪੂਰੇ 5 ਕਿੱਲੇ ਦੀ ਪੱਟੀ ਹੈ। ਰੇਲਵੇ ਚਲੋ ਜੋ ਵੀ ਆ ਬਹਰਹਾਲ ਜੀ। ਚਲੋ ਅਸਲਾਮ ਅਲੈਕੁਮ। ਚਲੋ ਜੀ, ਆਖਰ ਦੇ ਉੱਤੇ ਪੈਗਾਮ ਵੀਰਾਂ ਭਰਾਵਾਂ ਨੂੰ ਇਹੀ ਆ ਕਿ ਇਹ ਹੈਗਾ ਹੁਣ ਜੁਲਾਈ ਦਾ ਜਿਹੜਾ ਮਹੀਨਾ ਆਉਣ ਵਾਲਾ ਆ। ਜੁਲਾਈ ਅਗਸਤ ਦੇ ਵਿੱਚ ਨਾ ਪੌਦੇ ਜਿਹੜੇ ਲਾਉਣ ਦਾ ਬੜਾ ਅੱਛਾ ਮੌਸਮ ਆ। ਤੇ ਇੱਕ ਜਿਹੜਾ ਦਰਖਤ ਆ ਨਾ ਜੀ, ਉਹ 1 ਏਸੀ ਦੇ ਬਰਾਬਰ ਹੁੰਦਾ। 2 ਏਸੀ ਦੇ ਬਰਾਬਰ। 2 ਏਸੀ ਦੇ, ਚਲੋ 2 ਏਸੀ ਦੇ ਬਰਾਬਰ ਹੁੰਦਾ ਜੀ। ਇਸ ਵਾਸਤੇ ਪੈਗਾਮ ਇਹੀ ਹੈ ਕਿ ਸਾਰੇ ਵੀਰ ਇੱਕ ਇੱਕ ਕੰਮ ਜ਼ ਕੰਮ ਦੇਖਣ ਵਾਲੇ, ਵੀਡੀਓ ਦੇਖਣ ਵਾਲੇ ਇੱਕ ਇੱਕ ਦਰਖਤ ਜ਼ਰੂਰ ਲਾਇਓ। ਲਵ ਯੂ ਹੋ ਗਿਆ ਸਾਰੇ ਵੀਰਾਂ ਨੂੰ। ਅੱਲਾ ਇਹ ਨਾ ਜੀ ਤੁਸੀਂ ਦੇਖ ਰਹੇ ਹੋ ਨਾ ਵੀ ਅਸੀਂ ਤੁਸੀਂ ਕਹਿੰਦੇ ਹੋਣੇ ਵੀ ਇਹ ਰੁੱਖਾਂ ਦੇ ਮਗਰ ਹੀ ਲੱਗੇ ਹਾਂ, ਰੋਜ਼ ਰੁੱਖਾਂ ਦੀ ਵੀਡੀਓ ਚੜਾ ਦਿੰਦੇ ਆ। ਸਾਨੂੰ ਯਾਰ ਐਸੀ ਇਸ ਟਾਈਮ ਦਰਜਾ ਹਰਾਰਤ ਫੁੱਲ ਦੇ ਵਿੱਚ ਖੜੇ ਆ। ਸਾਨੂੰ ਪਤਾ ਵੀ ਇਸ ਟਾਈਮ ਰੁੱਖਾਂ ਦੀ ਕਦਰ ਕੀ ਆ, ਤਾਂ ਅਸੀਂ ਕਹਿੰਦੇ ਆ ਵੀ ਰੁੱਖਾਂ ਨੂੰ ਲਾਈਏ ਜਿੰਨੇ ਲਾ ਸਕਦੇ। ਤਾਂ ਪਤਾ ਸਾਰਿਆਂ ਨੂੰ ਆ ਕਦਰ ਦਾ, ਬਸ ਲਾਉਂਦੇ ਨਹੀਂ ਹੈਗੇ। ਠੀਕ ਆ, ਅਸਲਾਮ ਵਾਲੇਕਮ। ਅਸਲਾਮ ਵਾਲੇਕਮ ਜੀ, ਜੁਮਾ ਮੁਬਾਰਕ ਹੋਵੇ। ਵੀ ਉਮੀਦ ਆ ਰੱਬ ਦੇ ਘਰ 'ਚ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਦੁਪਹਿਰਾ ਟਿਕਿਆ ਤੇ ਅਸੀਂ ਸੋਚਿਆ ਵੀ ਤੁਹਾਨੂੰ ਕੋਈ ਸ਼ੈ ਵਿਖਾਉਂਦੇ ਆ। ਸਾਡੇ ਨਾ ਇੱਥੇ ਰਹਿਮੇ ਸ਼ਾਹ ਹੈਗਾ 75 ਮਰਬਿਆਂ 'ਚ
125 ਮਰਬਿਆਂ 125 ਮਰਬਿਆਂ ਦੇ ਵਿੱਚ ਇਹ ਪਿੰਡ ਆ, ਬੜਾ ਵੱਡਾ ਪਿੰਡ ਆ, ਕਦੀਮੀ ਪਿੰਡ ਆ, 1901 ਤੋਂ ਪਹਿਲਾਂ ਦੀ ਅਲਾਟਮੈਂਟ ਆ। ਤੇ ਇੱਥੇ ਪਏ ਟੈਂਡਰ ਪਏ ਸੀਗੇ, ਕੋਈ ਜ਼ਖੀਰੇ ਪਏ ਸੀਗੇ। ਸਾਡੇ ਨਾਲ ਇੱਥੇ ਨਹਿਰ ਆ ਵੱਡੀ, ਉਹਦੇ ਲਾਗੇ 17 ਕਿੱਲੇ ਰਕਬਾ ਪਿਆ ਸੀ ਇਹ ਜੰਗਲਾਤ ਦਾ, ਉਹ ਵਿਹਲਾ ਪਿਆ ਸੀ ਖਾਸੇ ਟਾਈਮ ਦਾ। ਲੈ ਅੱਲਾ ਜਾਣੇ ਉਹ ਕੀ ਬਣਿਆ ਇਮਰਾਨ ਖਾਨ ਦੇ ਦੌਰ ਦੇ ਵਿੱਚ ਨਾ, ਤੇ ਉਹਨਾਂ ਨੇ ਇੱਥੇ ਆ ਕੇ ਆਪਣੀ ਵਾਹੀ ਵੂਈ ਕਰਕੇ ਨਾ, ਇੱਥੇ ਮੁੰਡੇ ਮਾਂਡੇ ਖੇਡਦੇ ਸੀ, ਅੱਗੇ ਗਰਾਊਂਡ ਬਣੇ ਸੀਗੇ, ਕੋਈ ਘਰ ਆ ਕੇ ਕਿਸੇ ਨੇ ਪਾ ਲਏ ਸੀ। ਤੇ ਉਹ ਸਰਕਾਰ ਨੇ ਨੋਟਿਸ ਲਿਆ, ਘਰ ਘੁਰ ਢਾਹ ਕੇ ਸਫਾਈ ਕੀਤੀ, ਤੇ ਇੱਥੇ ਆ ਕੇ ਮਹਿਕਮਾ ਜੰਗਲਾਤ ਨੇ ਮਿੰਤੀ ਮੁੰਤੀ ਕਰਕੇ ਆਪਣੇ 17 ਕਿੱਲੇ ਪੂਰੇ ਕੀਤੇ। ਪੂਰੇ ਕਰਕੇ ਤੇ ਇੱਥੇ ਜੜੀ ਬੂਟੀਆਂ ਲਾਤੀਆਂ, ਨਹੀਂ ਰੁੱਖ ਲਾਤੇ ਪੂਰੇ, ਹਾਂਜੀ ਦਰਖਤ ਲਾਤੇ। ਦਰਖਤਾਂ ਦੇ ਵਿੱਚ ਕੋਈ ਟਾਲੀ ਲਾਈ ਆ, ਕੀਕਰ ਲਾਈ ਆ, ਬੇਰੀ ਲਾਈ ਆ, ਬੇਰੀ ਤਾਂ ਨਹੀਂ ਲਾਈ, ਸ਼ਰੀ ਲਾਈ ਹੈ। ਹਾਂਜੀ ਅਸੀਂ ਨਾ ਜੀ ਤੁਹਾਨੂੰ ਆਹ ਟੁਰ ਫਿਰ ਕੇ ਵਿਖਾਣੇ ਆ ਪੂਰਾ ਜੰਗਲਾਤ, ਤੇ ਉਹ ਜੇ ਤੁਹਾਨੂੰ ਵੇਖ ਜੇ ਤਾਂ ਇੱਥੇ ਕੈਮਰਾਮੈਨ ਨਾਲ ਹੇਠੋਂ ਵੀ ਦਿਖਾ ਰਿਹਾ ਇੰਜ ਕਰਕੇ ਵੀ ਕਿੰਨੇ ਬੂਟੇ ਲੱਗੇ ਆ। ਮੇਰੇ ਵੇਖਣ ਦੇ ਵਿੱਚ ਥੋੜੀ ਜਿਹੀ ਇਹਨਾਂ ਨੇ ਗਲਤੀ ਇਹ ਕਰੀ ਆ ਬਈ ਲਾਗੇ ਬਹੁਤ ਲਾਤਾ ਬੂਟਾ, ਫਾਸਲਾ ਹੋਣਾ ਚਾਹੀਦਾ। ਅੱਛਾ ਜੀ, ਸਾਡੇ ਨਾਲ ਮੌਜੂਦ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ, ਇਹ ਤੁਹਾਨੂੰ ਪੂਰੀ ਸਾਇੰਸ ਦੱਸਣਗੇ। ਇਹ ਸਾਇੰਸਦਾਨ ਆ, ਇਹ ਤੁਹਾਨੂੰ ਦੱਸਣਗੇ ਵੀ ਇਹ ਕੀ ਗੱਲ ਆ, ਕੀ ਬਾਤ ਆ, ਬੂਟਾ ਕੀ ਇਹਦਾ ਫਾਇਦਾ, ਜੰਗਲਾਤ ਦਾ ਕੀ ਨੁਕਸਾਨ ਆ, ਵੀ ਲਾਣਾ ਚਾਹੀਦਾ ਕਿ ਨਹੀਂ ਲਾਣਾ ਚਾਹੀਦਾ। ਅੱਛਾ ਜੀ, ਦੇਖੋ ਕਹਿੰਦੇ ਆ ਕਿ ਨਾਲ ਤੁਰਿਆ ਨੇ ਇੱਕ ਦਰਖਤ ਆ ਨਾ ਜਿਹੜਾ, ਉਹ 2 ਏਸੀਆਂ ਦੇ ਬਰਾਬਰ ਚਲਾ ਜਾ। ਅੱਛਾ, ਇੱਕ ਦਰਖਤ ਆ 2 ਏਸੀਆਂ ਦੇ ਤੇ ਇੱਥੇ ਅਗਰ ਇਹ ਦੇਖਿਆ ਜਾਏ ਤਾਂ ਹਜ਼ਾਰਾਂ ਏਸੀ ਲੱਗੇ ਹੋਏ ਆ। ਰਾਣਾ ਸਾਹਿਬ ਕਹਿੰਦੇ ਵੀ ਇੱਕ ਰੁੱਖ ਜਿਹੜਾ ਨਾ ਉਹ 2 ਏਸੀਆਂ ਦੇ ਬਰਾਬਰ। ਕਿੱਡੀ ਸੋਹਣੀ ਗੱਲ ਕੀਤੀ। ਤੇ ਇੱਥੇ ਹਜ਼ਾਰਾਂ ਏਸੀ ਲੱਗੇ ਹੋਏ ਆ, ਤੇ ਪਰ ਅਲਬੱਤਾ ਇਹ ਆ ਕਿ ਇਹ ਏਸੀਆਂ ਦੀ ਨਾ ਕੁਝ ਬਿਜਲੀ ਬੰਦ ਜੀ ਕਰਨੇ ਵਾਲਾ ਹਿਸਾਬ ਆ। ਪਾਣੀ ਜਿਹੜਾ ਨਾ ਸਾਰੇ ਦਰਖਤਾਂ ਨੂੰ ਨਹੀਂ ਲੱਗ ਰਿਹਾ, ਕਈ ਜਗ੍ਹਾ ਤੇ ਹੈ। ਇੱਥੇ ਦੇਖੋ ਆ ਅੱਗੇ ਪਾਣੀ ਲੱਗ ਰਿਹਾ ਵਾ, ਜਿੱਥੇ ਪਾਣੀ ਲੱਗ ਰਿਹਾ ਵਾ ਟਾਲੀਆਂ ਜਿਹੜੀਆਂ ਵਾ ਨਾ ਮੋਟੀਆਂ ਵਾ, ਜਿਨ੍ਹਾਂ ਨੂੰ ਪਾਣੀ ਨਹੀਂ ਲੱਗਿਆ ਹੈ ਉਹ ਟਾਲੀਆਂ ਇੰਨੀਆਂ ਬਹੁਤ ਨੇੜੇ ਨਹੀਂ ਲਾਣੀਆਂ ਚਾਹੀਦੀਆਂ ਸੀ। ਉਹ ਸ਼ਰੀ ਦੇ ਦਰਖਤ ਜਿਹੜੇ ਸਾਈਡ ਤੇ ਆ ਨਾ, ਅਸੀਂ ਗਾਹਾਂ ਚੱਲ ਕੇ ਤੂੰ ਕੀ ਹੈ ਤੈਨੂੰ, ਹਾਂ, ਤੇ ਉਹ ਜ਼ਿਆਦਾ ਮੋਟੇ ਆ। ਸ਼ਰੀਆਂ ਦੀ ਗਰੋਥ ਅਗਰ ਦੇਖਿਆ ਜਾਏ ਤਾਂ ਇੱਥੇ ਸਭ ਤੋਂ ਅੱਛੀ ਆ। ਹਾਂ, ਇੱਥੇ ਖਲੋ ਜਾਓ। ਅੱਛਾ, ਇਹ ਸ਼ਰੀ ਜਿਹੜੇ ਜੀ ਬਹੁਤਾ ਮੋਟਾ ਹੈ, ਟਾਲੀ ਜਿਹੜੀ ਆ ਇਹ ਬਹੁਤਾ ਟਾਈਮ ਲੈਂਦੀ ਹੈ। ਹਜੇ ਆਹ ਹਿਸਾਬ ਆ ਮੇਲ ਆ ਇਹਨਾਂ ਤੇ 2.25 ਸਾਲ ਦੇ ਪੌਦੇ ਹੈ। ਹਾਂ, ਤੇ ਐਡੀ ਸੋਹਣੀ ਨੇ ਛਾਂ ਬਣਾ ਕੇ ਬੂਟਾ ਮਾਰ ਕੇ 2 ਸਾਲਾਂ ਦੇ ਵਿੱਚ ਜੰਗਲ ਤਿਆਰ ਹੋਇਆ ਪਿਆ। ਹੋਰ ਆਇਆ ਕੋਈ ਸਾਲ ਖੰਡ ਦੇ ਵਿੱਚ ਮੋਟੀ। ਹਾਂ, ਇਨਸ਼ਾਅੱਲਾ ਤਾਲਾ ਇਹ 4 ਸਾਲ ਚ ਬਹੁਤ ਤਕੜੇ। ਇਸ ਟਾਈਮ 14 ਫੁੱਟ ਇਹਨਾਂ ਦੇ ਕੱਦ ਹੋਏ ਆ। ਤੇ ਫਿਰ ਤੁਸੀਂ ਦੇਖੋ ਕਿ ਬਾਹਰੋਂ ਅਸੀਂ ਜਦੋਂ ਆਏ ਆ ਕਿੰਨੀ ਗਰਮੀ ਸੀ, ਤੇ ਇੱਥੇ ਮੈਂ ਨਾ ਕੱਦ ਵਿਖਾ ਸ਼ਰੀਂ ਦਾ ਗਾਨ ਹੋ ਕੇ ਬੰਦੇ ਇਹ ਨਾ ਕਹਿਣ ਵੀ ਇਹ ਕੂੜ ਮਾਰਦਾ। ਨਹੀਂ ਉਹ ਤਾਂ 14 ਫੁੱਟ ਤੋਂ ਵੀ ਉੱਪਰ ਜਾਏਗਾ। ਹਾਂ, ਤਾਂ ਨੂੰ ਦਿਖਾ। ਤੇ ਇਹ ਆ ਵੀ ਇੱਥੇ ਐਂ ਠੰਡ ਆ ਵੀ ਜਿੱਦਾਂ ਕੂਲਰ ਚੱਲ ਰਿਹਾ, ਬਹੁਤ ਸੋਹਣੀ ਠੰਡ ਬਣੀ ਹੋਈ। ਹੁਣ 45 ਡਿਗਰੀ ਟੈਂਪਰੇਚਰ ਹੋਣਾ ਨਾ, ਇੱਥੇ ਬਸ 30-35 ਦੇ ਦਰਮਿਆਨ ਚ ਹੀ ਹੋਣਾ। ਮੈਂ ਕਹਿੰਦਾ ਖਬਰੇ ਉਸ ਤੋਂ ਵੀ ਘੱਟ ਹੋਵੇ ਆ, ਤਕਰੀਬਨ ਨਹੀਂ, ਇਸ ਤੋਂ 35 ਤੋਂ ਉੱਪਰ ਨਹੀਂ ਹੋਏਗਾ। ਹਾਂਜੀ, ਤੇ ਇਹ ਸਾਡੇ ਇੱਥੇ ਜੰਗਲਾਤ ਲੱਗਿਆ। ਕੈਮਰਾਮੈਨ ਤੂੰ ਗਾਂ ਤੁਰੀ ਜਾ, ਮੈਂ ਕੋਈ ਗੱਲ ਲੱਗਿਆ ਸੀ ਕਰਨ, ਫਿਰ ਮੇਰੇ ਚੇਤੇ ਨਹੀਂ ਰਹੀ। ਚਲੋ ਜੀ, ਦੇਖੋ ਜੀ, ਇੱਕ ਤਾਂ ਦਰਖਤਾਂ ਦਾ ਫਾਇਦਾ ਇਹ ਆ ਕਿ ਇਹ ਟੈਂਪਰੇਚਰ ਨੂੰ ਬਹੁਤ ਥੱਲੇ ਲਿਆਂਦੇ ਆ। ਹੁਣ ਐਵਰੇਜ ਟੈਂਪਰੇਚਰ ਸਾਡਾ ਜਿਹੜਾ ਨਾ ਕੋਈ 5 ਡਿਗਰੀ ਸੈਂਟੀਗ੍ਰੇਡ ਵੱਧ ਚੁੱਕਿਆ ਵਾ। ਪਹਿਲੇ ਟੈਂਪਰੇਚਰ 41-42 ਤੋਂ ਉੱਪਰ ਨਹੀਂ ਜਾਂਦਾ ਸੀ, ਹੁਣ ਨਾ ਪਹਿਲੇ ਸੱਟੇ 45-46 ਤੇ ਗੱਲ ਚੱਲੀ ਜਾਂਦੀ ਆ। ਤੇ 45-46 ਐਸਾ ਟੈਂਪਰੇਚਰ ਆ ਜਿਹੜਾ ਨਾ ਨਾਕਾਬਲੇ ਬਰਦਾਸ਼ਤ ਵਾਲੀ ਸੂਰਤ ਹਾਲ ਆ। ਤੇ ਅਗਰ ਦਰਖਤ ਲੱਗੇ ਹੋਣ ਤੇ ਟੈਂਪਰੇਚਰ ਇੰਨਾ ਉੱਪਰ ਨਾ ਜਾਵੇ, ਤੇ ਸਵਾਏ ਦਰਖਤਾਂ ਤੋਂ ਇਹ ਟੈਂਪਰੇਚਰ ਨੂੰ ਨੀਚੇ ਲਿਆਉਣ ਦਾ ਕੋਈ ਹੱਲ ਨਹੀਂ ਹੈ। ਤੇ ਅੱਛਾ ਜੀ, ਗੱਲ ਇਹ ਵੀ ਇੱਕ ਤਾਂ ਜਿੱਦਾਂ ਅੱਗੇ ਕਹਿੰਦੇ ਸੀ ਨਾ ਰਾਣਾ ਸਾਹਿਬ ਵੀ ਪਾਣੀ ਸਾਰਿਆਂ ਤੱਕ ਨਹੀਂ ਆਪੜਿਆ, ਇਹ ਇਦਾਂ ਵੀ ਲਾਗੇ ਨਹਿਰ ਲੰਘਦੀ ਹੈ, ਸਰਕਾਰੀ ਨਹਿਰ ਆ, ਸਰਕਾਰੀ ਜੰਗਲ ਆ। ਤੇ ਉਹ ਫਿਰ ਵਿੱਚ ਉਹਨਾਂ ਨੇ ਮੋਗਾ ਪਾਸ ਕਰਿਆ ਜਾਂ ਕੋਈ ਪੈਪ ਪਾਸ ਕਰਿਆ, ਉਹ ਵਿੱਚ ਸਿੱਟਦੇ ਆ। ਇੱਥੇ ਸਾਰਿਆਂ ਨੂੰ ਪਾਣੀ ਲੱਗਦਾ, ਮੀਂਹ ਕਣੀ ਦਾ ਪਾਣੀ ਵੀ ਲੱਗਦਾ। ਤੇ ਇੱਥੇ ਮੈਂ ਅੱਗੇ ਦੇਖਿਆ ਵੀ ਉਹ ਬੂਟੀਆਂ ਐਸੀਆਂ ਹੋ ਗਈਆਂ ਇੱਥੇ ਵੀ ਕਮਾਲ ਆ। ਮੈਂ ਕਹਿੰਦਾ ਵਿੱਚ ਫਲਾਂ ਦੇ ਵੀ ਵਿੱਚ ਕਿਤੇ ਬੂਟੇ ਲਾਏ ਹੋਏ, ਤੇ ਪਾਣੀ ਸਾਰਿਆਂ ਨੂੰ ਲੱਗ ਰਿਹਾ ਆ ਨਹਿਰ ਦਾ। ਆ ਦੇਖੋ ਸ਼ਰੀਂ ਦਾ ਉਹ ਬੂਟੇ ਕਿੰਨਾ ਮੋਟਾ ਵਾ। ਹਾਂ, ਸ਼ਰੀਂ ਦਾ ਬੂਟਾ। ਉਹ ਮੈਨੂੰ ਗੱਲ ਚੇਤੇ ਆਈ ਹੈ, ਦਿਖਾ ਕੇ ਮੇਰੇ ਵੱਲ ਨੂੰ ਕਰੀ। ਇੱਥੇ ਨਾ ਜੀ ਹਜੇ ਬੂਟੇ ਛੋਟੇ ਆ, ਜਦੋਂ ਬੂਟੇ ਥੋੜੇ ਜਿਹੇ ਹੋਰ ਵੱਲ ਹੋ ਜਾਣਗੇ ਤੇ ਇੱਥੇ ਸ਼ਾਇਦ ਆ ਕੇ ਲੱਗਿਆ ਕਰੂਗਾ। ਹਾਂ, ਬਿਲਕੁਲ, ਜਿਹੜਾ ਵਾ ਬਲਕਿ ਹੁਣ ਵੀ ਮੱਖੀਆਂ 1-2 ਜਗ੍ਹਾ ਤੇ ਨਜ਼ਰ ਆਈਆਂ ਵਾ। ਇੱਥੇ ਕਿਤੇ ਨਾ ਕਿਤੇ ਜਿਹੜਾ ਵਾ ਨਾ ਲੱਗਿਆ ਜ਼ਰੂਰ। ਆ ਖਾਲੀਆਂ ਬਣਾਈਆਂ, ਦੇਖੋ ਆ ਨਿੱਕੀਆਂ ਖਾਲੀਆਂ ਬਣਾ ਕੇ ਨਾ ਇਦਾਂ ਜੰਗਲ ਲਾਇਆ। ਇਹ ਇਮਰਾਨ ਖਾਨ ਦੇ ਦੌਰ 'ਚ ਲੱਗਾ ਸੀ, ਤੇ ਪਰ ਇਹ ਬੜੀ ਚੰਗੀ ਸੋਚ ਆ। ਉਸ ਦੌਰ ਦੇ ਵਿੱਚ ਕਹਿੰਦੇ ਆ ਪਹਾੜਾਂ ਤੇ ਵੀ ਦਰਖਤ ਲੱਗੇ ਸੀ ਬਹੁਤ ਜ਼ਿਆਦਾ। 9 ਲੱਖ ਲਾਇਆ ਸੀ ਉਹਨਾਂ
ਉਹ ਨਹੀਂ ਜੀ ਉਹ ਤਾਂ ਕਰੋੜਾਂ ਦੀ ਸ਼ਕਲ ਚ ਦਰਖਤ ਆਇਆ ਸੀ। ਆ ਦੇਖੋ ਆ ਨਾ ਇੱਥੇ ਹੁਣ ਬੇਰੀ ਦਾ ਆ ਹੁਣ ਆਪੇ ਹੋ ਗਈ ਪਈ ਹਾਂ, ਬੇਰੀ ਇਹ ਆ ਬੇਰੀ ਆਪਣੇ ਆਪ ਸੌ ਬੇਰਾਂ ਦੀ ਹਾਂ। ਬੇਰੀ ਆ, ਵੱਡੇ ਪੱਤੇ ਵਾਲੀ। ਇਹਨੂੰ ਬੇਰ ਵੀ ਐਂ ਲੱਗਦਾ ਬਗੈਰ ਗਿਟਕ ਤੋਂ, ਜਿਵੇਂ ਸੌ ਹੁੰਦੀ ਬਸ ਇੰਨੀ ਅੱਛਾ ਸੇਬ ਹੁੰਦਾ। ਹਾਂ ਅੱਛਾ, ਅਗਰ ਇਸ ਤਰ੍ਹਾਂ ਹੀ ਯਾਨੀ ਕਿ ਦਰਖਤ ਜਿਹੜਾ ਵਾ ਨਾ ਲੱਗ ਜਾਣ, ਜਿਹੜੇ ਜਿਹੜੇ ਵੀ ਗਵਰਨਮੈਂਟ ਦੇ ਰਕਬੇ ਪਏ ਆ ਵਿਹਲੇ ਹੈ, ਤੇ ਇੱਕ ਤਾਂ ਆਉਣੇ ਵਾਲੇ ਟਾਈਮ ਵਿੱਚ ਜਿਹੜਾ ਵਾ ਟੈਂਪਰੇਚਰ ਠੀਕ ਹੋ ਸਕਦਾ, ਪੈਸਿਆਂ ਦਾ ਵੀ ਇੱਕ ਚੰਗਾ ਭਲਾ ਸਬਬ ਬਣ ਸਕਦਾ। ਦੂਸਰਾ ਇਹ ਦੇਖੋ ਕਿ ਇਹਦੇ ਨਾਲ ਇੱਕ ਪਰਿੰਦਿਆਂ ਲਈ ਬੜੀ, ਇੱਥੇ ਦੇਖੋ ਹੁਣ ਪਰਿੰਦੇ ਆਵਾਜ਼ਾਂ ਕਿਸ ਤਰ੍ਹਾਂ ਦੀਆਂ ਆ ਰਹੀਆਂ, ਬਹੁਤ ਸਾਰੇ ਪਰਿੰਦੇ ਇੱਥੇ ਨਾ ਮੌਜੂਦ ਆ। ਤੇ ਉਸ ਤੋਂ ਇਲਾਵਾ ਹੁਣ ਸ਼ਹਿਦ ਦੇ ਇੱਥੇ ਛੱਤੇ ਲੱਗਣਗੇ, ਸ਼ਹਿਦ ਵਧਣ ਦਾ ਹੈ, ਪਰਿੰਦਿਆਂ ਦਾ ਹੈ, ਤੇ ਬਾਕੀ ਇਨਸਾਨਾਂ ਲਈ ਟੈਂਪਰੇਚਰ, ਜਾਨਵਰ ਜਿਹੜੇ ਆ ਉਹਨਾਂ ਲਈ ਵੀ ਇੱਕ ਅੱਛੀ ਜਗ੍ਹਾ, ਬਲਕਿ ਕੁਝ ਲੋਕੀ ਬੰਨ ਰਹੇ ਆ ਇੱਥੇ ਜਾਨਵਰਾਂ ਨੂੰ ਆਪਣੇ ਛਾਂ 'ਚ। ਆ ਸੁੱਕ ਚੈਨ ਦੇ ਬੂਟੇ ਵੀ ਹੈ ਬਾਈ ਹਾਂ ਵਿੱਚ। ਜੀ, ਆ ਹੁਣ ਆ ਸੁੱਕ ਚੈਨ ਹਾਂਜੀ ਦੇ ਇਸ ਵੀ ਟਾਈਮ ਆ ਗਏ ਆ ਸੁੱਕ ਬੂਟੇ ਵਿੱਚ, ਲੇਕਿਨ ਟਾਹਲੀ ਸਭ ਤੋਂ ਜ਼ਿਆਦਾ ਵਾ, ਫਿਰ ਸ਼ਰੀ ਆ, ਉਹ ਕੈਮਰਾਮੈਨ ਆ ਉਹ ਦਿਖਾ, ਆ ਸਫੈਦਾ ਵੀ ਹੈ। ਉਹ ਹੇਠਾਂ ਨੂੰ ਜਾ ਕੇ ਉਹ ਦਿਖਾ ਕਿੰਨੀਆਂ ਕੋਲਾਂ ਬੈਠੀਆਂ। ਹਾਂ। ਕੋਲਾਂ ਜਿਹੜੀ ਕਾਲ ਇਹ ਦੇਖੀ ਵਗੈਰਾ ਕੂ ਕੂ ਕੂ, ਇੱਥੋਂ ਜਵਾਬ ਦਊਗੀ ਕੋਈ ਨਾ ਕੋਈ, ਦੇਖਿਓ ਹੁਣ। ਬਹੁਤ ਦੁਪਹਿਰੇ ਇਸ ਟਾਈਮ ਸੁੱਤੀਆਂ ਹੁੰਦੀਆਂ, ਇਸ ਟਾਈਮ ਫਿਰ ਉਹ ਨਹੀਂ ਦੇ ਰਹੀਆਂ ਜਵਾਬ। ਇਦਾਂ ਦੇਖ ਦਿਖਾ, ਆ ਗਾਂ ਜਾ ਕੇ ਚਿੜੀਆਂ ਤੋਤੇ ਦਿਖਾ ਕੇ ਦੇਖ ਕਿਦਾਂ ਖੇਡ ਰਹੇ ਆ, ਪਾਲਾਂ ਪਾਰੇ ਚਿੜੀਆਂ ਤੋਤੇ, ਬੜੀ ਰੌਣਕ ਆ ਯਾਰ। ਮੈਂ ਕਹਿੰਦਾ ਜਿਹੜੀ ਕਿਸੇ ਰੁੱਖ ਦੀ ਰੌਣਕ ਆ ਨਾ, ਉਦਾਂ ਦੀ ਰੌਣਕ ਕਿਸੇ ਥਾਂ ਦੀ ਨਹੀਂ। ਜਿੱਥੇ ਰੁੱਖ ਉੱਥੇ ਸੁੱਖ, ਹਾਂ ਤੇ ਸੁੱਖ ਬਗੈਰ ਰੁੱਖ ਤੋਂ ਨਹੀਂ। ਨਾ 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 ਨਾ, ਬਗੈਰ ਰੁੱਖ ਤੋਂ ਸੁੱਖ ਨਹੀਂ ਬਣ ਸਕਦਾ। ਜਿੰਨੀਆਂ ਮਰਜ਼ੀ ਸੀਮਟ ਦੀਆਂ ਬੋਰੀਆਂ ਲਾ ਦੇ, ਸਰੀਏ ਲਾ ਦੇ, ਇੱਟਾਂ ਰੋੜੇ ਲਾ ਦੇ, ਪਰ ਨਾ, ਰੁੱਖ ਤੋਂ ਬਗੈਰ ਰੌਣਕ ਨਹੀਂ ਬਣਦੀ। ਅਗਲਾ ਜਿਹੜਾ ਨਾ ਉੱਥੇ ਛੜੀਆਂ ਹੀ ਆ ਜ਼ਿਆਦਾਤਰ। ਹਾਂਜੀ ਹਾਂਜੀ, ਕੈਮਰਾਮੈਨ ਨਾਲ ਗਾਂ ਤੁਰ, ਅਸੀਂ ਜੀ ਨਾਲ ਨਾਲ ਤੁਹਾਨੂੰ ਦਿਖਾ ਰਹੇ ਹਾਂ। ਹੁਣ ਉਹ ਵੀਡੀਓ 'ਚ ਤਾਂ ਪਤਾ ਨਹੀਂ, ਪਰ ਸਾਨੂੰ ਤਾਂ ਇੱਥੇ ਬਹੁਤ ਸਵਾਦ ਆ ਰਿਹਾ ਫਿਰਨ ਦਾ। ਇੱਕ ਤਾਂ ਐਂ ਬੁੱਲੇ ਹਵਾ ਦੇ ਠੰਡੀ ਦੇ ਆ ਰਹੇ ਆ, ਜਿੱਦਾਂ ਫਰਿੱਜ ਦਾ ਬੂਹਾ ਖੁੱਲਿਆ ਹੁੰਦਾ, ਤੇ ਬੜੀ ਐਂ ਮਿੱਠੀ ਮਿੱਠੀ ਜੀ ਛਾਂ ਇੱਥੇ। ਹਾਂਜੀ ਆਹ ਦਿਖਾ ਕੈਮਰਾਮੈਨ ਨਾਲ, ਪਾਣੀ ਪੀਣ ਆਈਆਂ ਦੁਪਹਿਰ ਦੇ ਵਿੱਚ, ਪਾਣੀ ਪੀਣ ਆਈਆਂ, ਪਾਣੀ ਖਾਲਿਆਂ ਦੇ ਖਾਲਾ ਹੀ ਦਿਖਾ ਦੇ। ਇਹ ਪੱਕ ਨਾ ਇੱਥੇ ਕਿਤੇ ਲੱਗਿਆ ਵੀ ਹੋਣਾ, ਤੇ ਰਾਣਾ ਸਾਹਿਬ ਇੱਥੇ ਪੰਗਾ ਵੀ ਨਾ ਲੈ ਬੈਠਿਓ। ਇਹ ਡੂਮਣੇ ਮਾਖੀ ਦਾ ਤੁਹਾਨੂੰ ਪਤਾ ਹੀ ਆ। ਫਿਰ ਇਹ ਤਾਂ ਹੈ ਵੀ ਕੱਕਾ ਜਿਹਾ ਮਾਖੀ ਆ, ਬਿੱਲਾ ਮਾਖੀ। ਹਾਂ ਤੈਨੂੰ ਥਾਂ ਨਹੀਂ ਲੱਭਦੀ ਕੈਮਰਾਮੈਨ, ਤੂੰ ਸਾਡੇ 'ਚ ਹੀ ਵੜਿਆ ਹੈ। ਤੂੰ ਗਾਂਹ ਤੁਰ ਕੇ ਥੋੜ੍ਹਾ ਜਿਹਾ ਦੂਰ ਹੋ ਕੇ ਸਾਨੂੰ ਦਿਖਾ ਲੈ। ਹਾਂ ਉੱਥੇ ਜਾਣਾ, ਐਸ ਏਰੀਏ ਜਿਹੜੇ ਆ ਨਾ, ਹਾਂ ਸ਼ਰੀਂ ਜ਼ਿਆਦਾ ਵਾ, ਸ਼ਰੀਂ ਬਹੁਤੇ ਆ। ਤੇ ਆ ਦੇਖ ਆ ਘਾਹ ਲੱਗਿਆ ਹੈ, ਜਿਵੇਂ ਲੂਸਣ ਹੁੰਦਾ, ਪੀਲਾ ਫਟਕ ਘਾਹ ਲੱਗਿਆ ਜੂਆ, ਉਹ ਕੀ ਉਹਨੂੰ ਕਹਿੰਦੇ ਆ। ਇੱਥੇ ਐਸ ਏਰੀਏ 'ਚ ਸੁੱਕ ਚੈਨ ਦੇ ਵੀ ਕਾਫੀ ਬੂਟੇ ਹੈ। ਬਹੁਤ ਕਮਾਲ ਆ ਯਾਰ, ਬਹੁਤ ਕਮਾਲ ਆ। ਅਸੀਂ ਜੰਗਲ ਦੇ ਵਿੱਚ ਇਸ ਟਾਈਮ ਤੁਰਦੇ ਤੁਰਦੇ ਬਹੁਤ ਗਾਂਹ ਆ ਗਏ ਆ। ਇੱਥੇ ਸ਼ੇਰ, ਚੀਤੇ, ਹਾਥੀ, ਹਿਰਨ ਕੋਈ ਨਹੀਂ ਹੈਗੇ, ਨਹੀਂ ਹੈਗੇ। ਨਹੀਂ ਹੈਗੇ ਜੰਗਲਾਂ 'ਚ ਹੁੰਦੇ ਤਾਂ ਹੈ ਰਾਣਾ ਸਾਹਿਬ। ਇਹ ਜੰਗਲ ਜਿਹੜਾ ਆਬਾਦੀ ਇੱਥੇ ਜ਼ਿਆਦਾ ਜ਼ਿਆਦਾ ਗਿੱਦੜ ਜਿਹੜੇ ਆ ਨਾ, ਉਹ ਵੀ ਰਾਤ ਨੂੰ ਲੱਭ ਸਕਦੇ ਆ। ਹਾਂ ਗਿੱਦੜ ਉਂਝ ਕੂਕਦੇ ਤਾਂ ਰਾਤ ਨੂੰ ਇੱਥੇ ਬਹੁਤ ਆ। ਇਸ ਪਾਸੋਂ ਆਵਾਜ਼ ਬੜੀ ਆਉਂਦੀ। ਇਹ ਸਾਡੇ ਘਰ ਤੋਂ, ਇਹ ਸਾਡੇ ਘਰ ਤੋਂ ਇੱਥੇ ਹੁਣ ਮੈਂ ਗੱਲ ਦੱਸ ਦਵਾਂ, ਇਹ ਸਾਡੇ ਘਰ ਤੋਂ ਹੁਣੇ ਜੀ 8 ਮਰਬੇ ਸੁਣੇ। ਹਾਂ 2 ਕਿਲੋਮੀਟਰ, 2-3 ਕਿਲੋਮੀਟਰ ਦੂਰ ਆ। ਨਹੀਂ ਜੀ, ਇੱਕ ਮਰਬਾ ਸਾਡਾ ਅੱਗੇ ਰੇਲਵੇ ਲਾਈਨ ਆ ਗਈ, ਅੱਗੇ ਉਹ ਜੱਟਾਂ ਦਾ ਮਰਬਾ ਆ ਪਰੋ ਜੋ, ਤੇ ਤੀਸਰੇ ਮਰਬੇ ਦੇ ਵਿੱਚ ਆ ਜੀ, 1 ਕਿਲੋਮੀਟਰ ਦੂਰ ਆ। ਹਾਂਜੀ ਤੀਸਰੇ ਮਰਬੇ ਦੇ ਵਿੱਚ ਅਸੀਂ ਖੜੇ ਆ ਇਸ ਟਾਈਮ। ਮੇਰੇ ਘਰ ਦੇ ਲਾਗੇ ਹੀ ਆ। ਉਹ ਦੇਖੋ ਆ ਜਵਾਬ ਦੇ ਹਾਂ, ਉਹ ਰਾਣਾ ਖਲੋਈ ਇੱਕ ਮਿੰਟ, ਇੱਕ ਮਿੰਟ। ਉਹ ਦੂਰ ਤੋਂ ਆਵਾਜ਼ ਆ ਰਹੀ ਹੈ। ਅੱਛਾ ਆ ਦੇਖੋ ਕਿ ਇੱਥੇ ਹੁਣ ਪਾਣੀ ਆਵਾਜ਼ ਦੇ ਰਹੀ ਜੀ ਕੋਲ। ਤੁਹਾਨੂੰ ਮੈਂ ਦੱਸਿਆ ਸੀ ਨਾ, ਜੇ ਕੋਲ ਨੂੰ ਇਦਾਂ ਛੇੜੋ ਨਾ, ਫਿਰ ਉਹ ਜਵਾਬ ਦਿੰਦੀ। ਅੱਛਾ ਉਹ ਉੱਥੇ ਜ਼ਿਆਦਾ ਪਰਿੰਦਿਆਂ ਦਾ। ਰਾਣਾ ਸਾਹਿਬ ਪਰਿੰਦੇ ਕਿਹੜਾ ਆਪਣੇ ਵਾਕਫ ਆ, ਜੇ ਲਾਗੇ ਜਾਣ ਉਹਨਾਂ ਨੇ ਉੱਡ ਜਾਣਾ। ਉਹਨਾਂ ਬੈਠੇ ਰਹਿਣ ਦਿਓ, ਉਹਨਾਂ ਬੋਲਣ ਦਿਓ ਉੱਥੇ ਬਸ। ਮੈਂ ਕਹਿੰਦਾ ਚਿੱਟੇ ਤਿੱਤਰ ਵੀ ਫਿਰ ਰਹੇ ਇੱਥੇ। ਹਾਂ ਕਮਾਦੀ ਕੁੱਕੜ ਆ, ਕੋਇਲ ਆ, ਚਿੱਟੇ ਤਿੱਤਰ ਆ। ਕੀ ਹੋਇਆ ਕੈਮਰਾਮੈਨ? ਕੈਮਰਾਮੈਨ ਦੇ ਜੀ ਕੰਡਾ ਲੱਗ ਗਿਆ ਹੁਣ, ਠੀਕ ਆ। ਕੋਲ ਉੱਡ ਕੇ ਗਈ ਆ। ਮੈਂ ਕਹਿੰਦਾ ਜੀ ਦੇਖੋ,
ਦੁਆਵਾਂ ਦਿੰਦੇ ਹੋਣੇ ਇਹ ਜਿਹੜੇ ਚਰਿੰਦ ਪਰਿੰਦ ਪੱਖੂ ਆ ਜਿੰਨੇ ਵੀ ਵਿਚਾਰੇ ਇਹ ਸਾਰੇ ਦੁਆਵਾਂ ਦਿੰਦੇ ਹੋਣੇ ਵੀ ਜਿੰਨੇ ਵੀ ਕਹਿੰਦੇ ਲਾਇਆ ਵੀ ਆਪਣਾ ਖੇਡਦੇ ਆ ਇਸ ਟਾਈਮ ਚਿੜੀਆਂ ਤੋਤੇ ਇੱਥੇ ਕਿਸਮ ਕਿਸਮ ਦੇ ਰੰਗ ਬਰੰਗੇ ਚਿੱਟੇ ਤਿੱਤਰ ਤੋਤੇ ਕਮਾਦੀ ਕੁੱਕੜ ਕੋਇਲ ਕਾਂ ਹਰ ਸ਼ੈ ਇੱਥੇ ਫਿਰਦੀ ਹੈ। ਉਹ ਫਿਰ ਕੈਮਰੇ 'ਚ ਆਵਾਜ਼ ਨਹੀਂ ਨਾ ਪੂਰੀ ਆਉਂਦੀ, ਸਾਨੂੰ ਤਾਂ ਬੜੀਆਂ ਆਵਾਜ਼ਾਂ ਆ ਰਹੀਆਂ ਇੱਧਰ ਜਾਨਵਰਾਂ ਦੀ। ਤੇ ਬਾਕੀ ਜੰਗਲੀ ਜਾਨਵਰ ਇੱਥੇ ਕੋਈ ਨਹੀਂ ਹੈਗੇ ਤੇ ਇੱਥੇ ਬਸ ਚਿੜੀਆਂ ਤੋਤਿਆਂ ਜਾਂ ਬੰਦੇ ਆ। ਇੱਥੇ ਪਾਣੀ ਆ, ਉੱਥੇ ਸ਼ਹਿਦ ਦੀ ਮੱਖੀਆਂ ਕਾਫੀ ਆ। ਹਾਂ ਖਾਲੇ 'ਚ ਮੱਖੀਆਂ ਬਹੁਤ ਆ, ਇੱਥੇ ਲੱਗਿਆ ਹੋਣਾ ਗਾਂ ਸ਼ਾਇਦ ਵੀ ਬੂਟੇ ਵੱਡੇ ਵੀ ਆ। ਪਰ ਗੱਲ ਤਾਂ ਅਸੀਂ ਤੁਹਾਨੂੰ ਦੇਖ ਰਿਹਾ ਸਾਰਾ ਇੱਥੇ ਵੀ ਤੁਹਾਨੂੰ ਅਸੀਂ ਆ ਦਿਖਾਣਾ ਸੀ ਕਾਰਨਾਮਾ ਵੀ ਇਹ ਬਹੁਤ ਚੰਗਾ ਹੋਇਆ। ਅਸੀਂ ਕਵਾਂਗੇ ਸਰਕਾਰ ਨੂੰ ਵੀ ਇਦਾਂ ਦੇ ਕੰਮ ਕਰਨੇ ਚਾਹੀਦੇ ਆ। ਜਿੱਥੇ ਮੈਂ ਕਹਿੰਦਾ 10 ਮਰਲੇ ਵੀ ਸਰਕਾਰ ਦੇ ਪਏ ਆ ਉੱਥੇ ਵੀ ਦਰਖਤ ਲਾ ਦਿਓ ਹੈ। ਬਿਲਕੁਲ ਤੁਸੀਂ ਕੋਈ ਕਰ ਲਓ ਗੱਲਬਾਤ ਫਿਰ ਬੰਦ ਕਰੀ। ਦੇਖੋ ਜੀ ਦਰਖਤ ਜਿਹੜਾ ਵਾ ਨਾ ਇਹ ਕਹਿੰਦੇ ਵੀ ਕਿਸੇ ਵੀ ਮੁਲਕ ਜਿੰਨੇ ਵੀ ਖੁਸ਼ਹਾਲ ਮੁਲਕ ਆ ਨਾ ਉਹਨਾਂ ਦੇ 25% ਰਕਬੇ ਤੋਂ ਜ਼ਿਆਦਾ ਦੇ ਜੰਗਲਾਤ ਆ। ਸਾਡੇ ਤੇ 4% ਕਿਸੇ ਦੌਰ 'ਚ ਸੁਣਦੇ ਹੀ ਹੁਣ ਤਾਂ ਮੇਰੇ ਕੋਲ ਕਿਤੇ 2-2.5% ਹੀ ਰਹਿ ਗਏ ਹੋਣੇ। ਮੁਲਕ ਦੀ ਕਿਸੇ ਵੀ ਮੁਲਕ ਦੇ ਕਹਿੰਦੇ 25% ਰਕਬੇ ਤੇ ਜੰਗਲਾਤ ਦਾ ਹੋਣਾ ਬਹੁਤ ਜ਼ਰੂਰੀ ਹੈ। ਹੁਣ ਬਰਾਜ਼ੀਲ ਅਰਜਨਟਾਈਨ ਵਗੈਰਾ ਜਿਹੜੇ ਮੁਲਕ ਆ ਨਾ ਉੱਥੇ ਬਹੁਤ ਜ਼ਿਆਦਾ ਜੰਗਲਾਤ ਆ ਤੇ ਇੰਡੀਆ 'ਚ ਵੀ ਸਾਡੇ ਤੋਂ ਸੂਰਤ ਹਾਲ ਕਾਫੀ ਬਿਹਤਰ ਆ। ਲੇਕਿਨ ਸਾਡੇ ਤਾਂ ਬਿਲਕੁਲ ਹੀ ਕਿ ਹੁਣ ਦਰਖਤ ਵੱਢਣ ਖੇਤਾਂ 'ਚੋਂ ਮੁਕਾਤੇ ਇਹਨਾਂ ਨੇ ਜਿਹੜੇ ਸਰਕਾਰੀ ਜੰਗਲ ਸੀ ਉੱਥੋਂ ਵੀ ਆਹਿਸਤਾ ਆਹਿਸਤਾ ਨਵੇਂ ਲਾਏ ਕੋਈ ਨਹੀਂ ਹੈ। ਔਰ ਛਾਂਗੇ ਮਾਂਗੇ ਦਾ ਇੱਕ ਜੰਗਲ ਹੈ ਜਿਹੜਾ ਕਿ ਹੱਥ ਨਾਲ ਲਾਇਆ ਹੈ, ਵੱਡੇ ਜੰਗਲਾਂ ਤੋਂ ਗਿਣਿਆ ਜਾਂਦਾ ਹੈ ਚੀਚਾ ਵਟੀਆਂ ਦਾ। ਤੁਸੀਂ ਰਾਣਾ ਸਾਹਿਬ ਦੀ ਖਲੋਣੀ ਦੇਖੀ ਹੈ ਇਦਾਂ ਇੱਧਰ ਮੇਰੇ ਵੱਲ ਕਰੀ ਇਦਾਂ ਖਲਾਉਂਦੇ ਰਹਿਣਾ। ਇਹ ਨਾ ਜੀ ਕਹਿੰਦੇ ਆ ਵੀ ਜਿਹੜਾ ਇੱਕ ਜੰਗਲ ਆ ਉਹਨੂੰ ਦੁਨੀਆ ਦੇ ਫੇਫੜੇ ਸਾਧਦੇ ਆ। ਹਾਂ ਬਿਲਕੁਲ। ਹਾਂ ਸਾਡੇ ਰਹਿਮੇ ਸ਼ਾਹ ਦੇ ਫੇਫੜੇ ਆ 17 ਕਿੱਲੇ। ਦੇਖੋ ਜੀ ਅਗਰ ਇਹ ਦਰਖਤ ਨਹੀਂ ਹੋਣਗੇ ਤੇ ਆਕਸੀਜਨ ਜਿਹੜੀ ਹੈ ਨਾ ਬਿਲਕੁਲ ਖਤਮ ਹੋ ਜਾਏਗੀ ਕਿਉਂਕਿ ਆਕਸੀਜਨ ਦਾ ਸਭ ਤੋਂ ਵੱਡਾ ਸੋਰਸ ਜਿਹੜਾ ਵਾ ਨਾ ਦਰਖਤ ਆ। ਤੇ ਆਕਸੀਜਨ ਜਿਹੜੀ ਹੈ ਜਾਨਦਾਰ ਨੂੰ ਭਾਵੇਂ ਜਾਨਵਰ ਆ ਭਾਵੇਂ ਬੰਦੇ ਆ ਉਹਨਾਂ ਨੂੰ ਆਕਸੀਜਨ ਚਾਹੀਦੀ ਹੈ। ਲੈ ਆਕਸੀਜਨ ਤੋਂ ਬਗੈਰ ਰੋਟੀ ਨਹੀਂ ਪੱਕਦੀ। ਹੁਣ ਬੰਦੇ ਕਈ ਸਿਲੰਡਰ ਭਰਾ ਕੇ ਘਰ ਲੈ ਕੇ ਜਾਂਦੇ। ਉਹ 1800 ਉਹ ਆਕਸੀਜਨ ਨਹੀਂ ਹੁੰਦੀ ਹੈ 3600 ਰੁਪਏ ਦਾ ਇੱਕ। ਉਹ ਦੂਸਰੀ ਗੈਸ ਹੁੰਦੀ ਆ। ਚਲੋ ਸਲਾਮ ਅਲੈਕੁਮ ਕਰੀ। ਹਾਂ ਬੜੀ ਮਿਹਰਬਾਨੀ ਜੀ ਤੁਸੀਂ ਸਾਡੇ ਨਾਲ ਜੰਗਲ ਦੇਖਿਆ ਤੇ ਤੁਹਾਡੇ ਬਹਾਨੇ ਨਾਲ ਅਸੀਂ ਦੇਖ ਲਿਆ, ਸਾਡੇ ਬਹਾਨੇ ਨਾਲ ਤੁਸੀਂ ਦੇਖ ਲਿਆ ਤੇ ਬੜੀ ਮਿਹਰਬਾਨੀ ਤੁਹਾਡੀ। ਸਲਾਮ ਅਲੈਕੁਮ।